ਕੰਪਨੀਆਂ ਪੱਲਿਓਂ ਪੈਸੇ ਪਾ ਕੇ ਤੇ ਅੱਜ ਦੀ ਤਰੀਕ ਤੇ ਜਿਹੜਾ ਡੋਰ ਖੁੱਲਾ ਰੱਖ ਰਹੀਆਂ ਸੀ, ਉਹ ਕਿਸੇ ਨਾ ਕਿਸੇ ਮੌਕੇ ਜਾ ਕੇ ਜਿਹੜਾ ਆ ਉਹ ਹੁਣ ਕਲੋਜ਼ ਹੁੰਦਾ ਜਾ ਰਿਹਾ। ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਵਰਸ ਹੁੰਦੀ ਜਾ ਰਹੀ ਆ। ਸੋ ਇਸ ਕਰਕੇ ਜਿਹੜਾ ਇਸ ਵੇਲੇ ਮਾਹੌਲ ਹੈਗਾ, ਗੱਲ ਤਾਂ ਇਹ ਹੈਗੀ ਕਿ ਠੀਕ ਆ, ਮਾਰਕੀਟ ਓਵਰਆਲ ਜਿਹੜੀ ਆ ਇਸ ਵੇਲੇ ਜਿਹੜੀ ਰਿਟਰਨ ਟੂ ਸਕੂਲ ਆ ਉਹਦੀ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਬੈਟਰ ਹੋ ਰਹੀਆਂ ਸੀ। ਪਰ ਡੈਫੀਨੇਟਲੀ ਕਈ ਨਿਊਜ਼ ਐਸੀਆਂ ਆਈਆਂ ਹੈਗੀਆਂ ਜਿਹਦੇ ਨਾਲ ਕਿ ਇਹ ਲੱਗ ਰਿਹਾ ਕਿ ਨਹੀਂ, ਡੈਫੀਨੇਟਲੀ ਥੋੜਾ ਅਜੇ ਲੱਗਦਾ ਕਿ ਆ ਜਿਹੜਾ ਸਿਆਲ ਹੈਗਾ ਆ ਇਹ ਕਿਸੇ ਨਾ ਕਿਸੇ ਪਾਸਿਓਂ ਥੋੜਾ ਜਿਹਾ ਔਖਾ ਜਾਣ ਵਾਲਾ। ਬਰਫ਼ 'ਚ ਹੀ ਲੱਗੇ ਰਹਿਣਗੇ ਲੱਗਦਾ ਜਿੱਦਾਂ ਟਰੱਕ। ਹਾਂਜੀ ਹਾਂਜੀ ਤੇ ਬਿਲਕੁਲ। ਤੇ ਆਪਾਂ ਹਰਜੋਤ ਜੀ, ਰਮਨ ਜੀ, ਪਿਛਲੇ ਕੁਛ ਮਹੀਨੇ ਪਹਿਲਾਂ ਜਦੋਂ ਆਪਾਂ ਓਵਰ ਇਨਵੈਂਟੋਰੀ ਦੀਆਂ ਖਬਰਾਂ ਕਰ ਰਹੇ ਸੀਗੇ ਵੀ ਉਦੋਂ ਇਨਵੈਂਟੋਰੀ ਬਹੁਤ ਵੱਧ ਗਈ ਆ, ਹੁਣ ਕਿੱਦਾਂ ਦੇ ਹਾਲਾਤ ਲੱਗ ਰਹੇ ਨੇ? ਕੀ ਇਹਨਾਂ ਦੀਆਂ ਸ਼ਿਪਮੈਂਟਸ ਮੁੜ ਰੈਗੂਲਰ ਰੇਟ ਦੇ ਉੱਤੇ ਚਾਲੂ ਹੋ ਰਹੀਆਂ ਆ ਜਾਂ ਅਜੇ ਵੀ ਇਹਨਾਂ ਦੀਆਂ ਸ਼ਿਪਮੈਂਟਸ ਵੱਡੇ ਸਟੋਰਾਂ ਦੀਆਂ, ਰੀਟੇਲ ਸਟੋਰ ਦੀਆਂ ਘਟੀਆਂ ਹੀ ਨੇ? ਨਹੀਂ ਦੇਖੋ, ਜਿਹੜੀਆਂ ਤਾਂ ਸ਼ਿਪਮੈਂਟ ਦੀ ਗੱਲ ਜੇ ਆਪਾਂ ਕਰੀਏ ਤਾਂ ਉਹ ਤਾਂ ਡੈਫੀਨੇਟਲੀ ਜਿਹੜੀ ਇਕੋਨਮੀ ਹੈਗੀ, ਕਿਉਂਕਿ ਹੁਣ ਬੈਕ ਟੂ ਸਕੂਲ ਸ਼ਾਪਿੰਗ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਇਸ ਤੋਂ ਬਾਅਦ ਜਿਹੜੀ ਆ ਬੜੀ ਮੱਚ ਕਲੋਜ਼ਲੀ ਫਿਰ ਹੌਲੀਡੇ ਸੀਜ਼ਨ ਦੀ ਸ਼ਾਪਿੰਗ ਚੱਲ ਪੈਣੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਮਤਲਬ ਕਿ ਹੋ ਰਹੀਆਂ ਹੈਗੀਆਂ। ਪਰ ਓਵਰਆਲ ਜੇ ਆਪਾਂ ਗੱਲ ਕਰੀਏ ਤੇ ਫਿਰ ਗੱਲ ਉੱਥੇ ਆ ਜਾਂਦੀ ਆ ਕਿ ਤੁਹਾਡਾ ਜਿਹੜਾ ਖਰਚਾ ਆ ਉਹ ਵਧਿਆ ਪਿਆ ਹੈ। ਮਤਲਬ ਕਿ ਆਪਾਂ ਕਹਿ ਰਹੇ ਹਾਂ ਕਿ ਗਵਰਨਮੈਂਟ ਨੇ ਇੰਨਾ ਇੰਟਰਸਟ ਰੇਟ ਚੱਕ ਕੇ ਤੇ ਇਨਫਲੇਸ਼ਨ ਜਿਹੜੀ ਕੰਟਰੋਲ ਕਰ ਰਹੀ ਆ, ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਜਦੋਂ ਆਪਾਂ ਬਾਹਰ ਜਾਂਦੇ ਹਾਂ, ਰੋਡ ਤੇ ਆਪਾਂ ਸਟੋਰ 'ਚ ਜਾਂਦੇ ਹਾਂ, ਆਪਾਂ ਨੂੰ ਐਕਸਪੈਂਸਿਵ ਕਿੰਨਾ ਲੱਗਦਾ ਆ, ਗੈਸ ਦਾ ਕਿੰਨਾ ਐਕਸਪੈਂਸਿਵ ਆ, ਹੋਰ ਚੀਜ਼ਾਂ ਕਿੰਨੀਆਂ ਅਨਅਫੋਰਡੇਬਲ ਹੋ ਚੁੱਕੀਆਂ ਆ। ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਗਰਾਊਂਡ ਲੈਵਲ ਦੇ ਉੱਤੇ ਅਜੇ ਉਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਕਿ ਜਿੱਥੇ ਕਿ ਬੰਦਾ ਤੇ ਹਰ ਇੱਕ ਬੰਦਾ ਜਿਹੜਾ ਆ ਉਹ ਇਸ ਵੇਲੇ ਉਹ ਟਰਾਈ ਕਰ ਰਿਹਾ ਕਿ ਟਰਾਈ ਟੂ ਸੇਵ ਸਮਥਿੰਗ, ਕਿ ਸੋ ਦੈਟ ਜੇ ਕੱਲ ਮਾੜਾ ਸਮਾਂ ਆਉਂਦਾ ਡਾਊਨ ਦਾ ਰੋਡ ਤੇ ਅਸੀਂ ਉਹਨੂੰ ਮਤਲਬ ਕਿ ਆਪਣੇ ਆਪ ਨੂੰ ਅਫਲੋਟ ਰੱਖ ਸਕੀਏ। ਸੋ ਇਸ ਕਰਕੇ ਐਂਡ ਈਵਨ ਜੇ ਆਪਾਂ ਗੱਲ ਕਰੀਏ ਆਪਣੇ ਗੁਆਂਢੀ ਮੁਲਕ ਦੀ ਵੀ ਗੱਲ ਕਰੀਏ ਤੇ ਉੱਥੇ ਵੀ ਇਸ ਵੇਲੇ ਆ ਬਹੁਤ ਜ਼ਿਆਦਾ ਡਾਊਨਫਾਲ ਜਿਹੜਾ ਆ ਆਪਣੇ ਕੈਨੇਡਾ ਦੇ ਵਿੱਚ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਉਹਨਾਂ ਦੇ ਇੰਟਰਸਟ ਰੇਟ, ਉਹਨਾਂ ਦੀ ਮੌਰਗੇਜ ਇੰਡਸਟਰੀ ਜਿਹੜੀ ਆ ਉਹ ਟੋਟਲੀ ਡਿਫਰੈਂਟ ਢੰਗ ਨਾਲ ਕੰਮ ਕਰਦੀ ਹੈਗੀ ਆ। ਉੱਥੇ ਕੋਈ ਫਿਕਸ ਰੇਟ ਨਹੀਂ ਹੈਗਾ। ਸੋ ਉਹਦੇ ਕਰਕੇ ਜਿਹੜਾ ਆ ਉਹ ਉਧਰਲੇ ਬੰਨੇ ਵੀ ਬਹੁਤ ਜ਼ਿਆਦਾ ਜਿਹੜੀ ਹਾਹਾਕਾਰ ਮਚੀ ਹੋਈ ਆ ਇਸ ਵੇਲੇ। ਜਿਹੜਾ ਗਵਰਨਮੈਂਟ ਨੇ ਪੈਸੇ ਪ੍ਰਿੰਟ ਕਰਕੇ ਦੇ ਦਿੱਤੇ ਸੀਗੇ ਲੋਕਾਂ ਨੂੰ, ਜਿੱਦਾਂ ਸਾਡੀ ਨੂੰ ਦਿੱਤੇ ਉਦਾਂ ਉਹਨਾਂ ਨੂੰ ਦੇ ਦਿੱਤੇ ਸੀਗੇ, ਉਹ ਹੁਣ ਜਿਹੜੇ ਪੈਸੇ ਆ ਉਹ ਐਕਚੁਅਲ ਦੇ ਵਿੱਚ ਪੇਨ ਪੁਆਇੰਟ ਬਣੇ ਪਏ ਆ। ਸੋ ਇਸ ਕਰਕੇ ਜਿਹੜਾ ਕਹਿੰਦੇ ਨਹੀਂ ਹੁੰਦੇ ਕਿ ਆਪਾਂ ਨੂੰ ਟਰੱਕਿੰਗ ਨੂੰ ਇਫੈਕਟ ਸਾਰਿਆਂ ਨਾਲੋਂ ਪਹਿਲਾਂ ਦੇਖਣ ਨੂੰ ਮਿਲਦਾ ਆ। ਜੇ ਮਾੜਾ ਟਾਈਮ ਆਉਣਾ ਆ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਇਫੈਕਟ ਹੁੰਦੇ ਆ ਤੇ ਟਰੱਕਿੰਗ ਹੀ ਸਾਰਿਆਂ ਨੂੰ ਪਹਿਲਾਂ ਅੱਪ ਜਾਂਦੀ ਆ ਜਦੋਂ ਚੰਗਾ ਸਮਾਂ ਆਉਣਾ ਸ਼ੁਰੂ ਹੁੰਦਾ। ਸੋ ਇਹ ਇੱਕ ਟਰੱਕਿੰਗ ਦੀ ਖਾਸੀਅਤ ਆ ਤੇ ਕਹਿ ਲਓ ਬੈਡ ਵੀ ਆ ਤੇ ਖਾਸੀਅਤ ਵੀ ਆ ਕਿ ਅਸੀਂ ਸਾਰਿਆਂ ਤੋਂ ਪਹਿਲਾਂ ਇਫੈਕਟਡ ਹੁੰਦੇ ਆ। ਅਸੀਂ ਇੱਕ ਸਾਈਨ ਹੈਗਾ ਇੰਡਸਟਰੀ ਇਕੋਨਮੀ ਸਲੋ ਡਾਊਨ ਦਾ, ਅਸੀਂ ਇੱਕ ਸਾਈਨ ਹੈਗੇ ਆ ਇਕੋਨਮੀ ਜਿਹੜੀ ਆ ਜਿਹਨੂੰ ਅਪ। ਤੇ ਹੁਣ ਕੀ ਕਹਿੰਦੀ ਆ, ਫਿਰ ਕੀ ਸਾਈਨ ਆ ਰਹੇ ਆ ਜੀ ਇਸ ਵਾਰੀ? ਅਜੇ ਤੱਕ ਤਾਂ ਜਿਹੜੇ ਦੇਖੋ, ਅਜੇ ਤੱਕ ਤਾਂ ਹੁਣ ਜਿਹੜਾ ਆਹ ਸੀਜ਼ਨ ਹੈਗਾ ਆ ਆਫਟਰ ਸਕੂਲ ਸੀਜ਼ਨ ਹੈਗਾ ਆ, ਜਾਂ ਜਿਹੜਾ ਤੁਹਾਡਾ ਸੌਰੀ ਆਫਟਰ ਸਕੂਲ ਕਹਿੰਦਾ ਬੈਕ ਟੂ ਸਕੂਲ ਸੀਜ਼ਨ ਹੈਗਾ ਆ, ਉਸ ਤੋਂ ਬਾਅਦ ਜਿਹੜਾ ਤੁਹਾਡਾ ਅੱਗੇ ਹੌਲੀਡੇ ਸੀਜ਼ਨ ਹੈਗਾ ਆ, ਇਹ ਡਰਾਈ ਫਰੇਟ ਦੇ ਉੱਤੇ ਜਿਹੜਾ ਆ ਡੈਫੀਨੇਟਲੀ ਗੱਲ ਉੱਥੇ ਜਾ ਕੇ ਮੁੱਕਣੀ ਆ ਕਿ ਡਰਾਈ ਫਰੇਟ ਨੂੰ ਕਿੰਨਾ ਕੁ ਫਰਕ ਪੈਂਦਾ ਹੈ ਸੀਜ਼ਨ ਦੇ ਨਾਲ। ਕਿਉਂਕਿ ਜਿਹੜਾ ਰੀਫਰ ਫਰੇਟ ਹੈਗਾ ਆ, ਰੀਫਰ ਫਰੇਟ ਕੈਲੀਫੋਰਨੀਆ ਦੇ ਵਿੱਚੋਂ ਤੇ ਆਲਮੋਸਟ ਜਿਹੜਾ ਪ੍ਰੋਡਿਊਸ ਹੈਗਾ ਆ ਉਹ ਇਸ ਵੇਲੇ ਮਗਰਲੇ ਥਾਵਾਂ ਤੇ ਹੈਗਾ। ਸੋ ਇਸ ਕਰਕੇ ਇੱਥੋਂ ਜਿਹੜਾ ਪ੍ਰੋਡਿਊਸ ਦਾ ਕੰਮ ਹੈਗਾ ਉਹ ਤਾਂ ਅਗਲੇ ਸਾਲ ਤੇ ਹੁਣ ਜਾ ਪਿਆ ਹੈਗਾ ਕਿ ਅਗਲੇ ਸਾਲ ਜਿਹੜਾ ਮਾਰਚ ਅਪ੍ਰੈਲ ਦਾ ਮਹੀਨਾ ਹੈਗਾ ਉੱਤੇ ਚਲਾ ਗਿਆ। ਸੋ ਬਾਕੀ ਜਿਹੜਾ ਲੋਕਲ ਹੈਗਾ ਕੰਮ ਉਹ ਸਾਰਾ ਡਿਪੈਂਡ ਕਰਦਾ ਹੈਗਾ ਪੋਰਟ ਦੇ ਉੱਤੇ। ਤੇ ਪੋਰਟ ਤੇ ਵੀ ਆਪਾਂ ਦੇਖਦੇ ਹਾਂ ਵੀ ਇਸ ਵੇਲੇ ਜਹਾਜ਼ ਜਿਹੜੇ ਆ ਬਹੁਤ ਪੋਰਟ ਸੁੱਕੀ ਪਈ ਆ, ਬਿਲਕੁਲ ਜਹਾਜ਼ ਜਿਹੜੇ ਆ ਲਿਮਿਟਡ ਹੈਗੇ ਆ ਜਿਹੜੇ ਅਨਲੋਡ ਹੋ ਰਹੇ ਆ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਕਚੁਅਲੀ ਇਸ ਵੇਲੇ ਸਟੇਬਲ ਦੀਆਂ ਹੈਗੀਆਂ। ਡੋਂਟ ਨੋ ਕਿ ਇਸ ਤੋਂ ਥੱਲੇ ਜਾ ਸਕਦੀ ਆ, ਪਰ ਡੈਫੀਨੇਟਲੀ ਹੁਣ ਚਾਂਸਸ ਹੈਗੇ ਆ ਕਿ ਜੇ ਆ ਵਧੀਆ ਸੀਜ਼ਨ ਲੱਗ ਜਾਂਦਾ ਆ। ਪਰ ਅਗੇਨ ਉਸ ਤੋਂ ਬਾਅਦ ਆਪਾਂ ਨੂੰ ਉਹੀ ਪ੍ਰੋਬਲਮ ਆਉਂਦੀ ਆ ਕਿ ਸੀਜ਼ਨ ਵਧੀਆ ਲੱਗਣਾ ਤਾਂ ਆ ਜੇ ਲੋਕਾਂ ਦੀ ਜੇਬ 'ਚ ਪੈਸੇ ਹੈਗੇ ਆ ਤੇ ਲੋਕੀ ਖਰਚਣ ਨੂੰ ਰਾਜੀ ਹੈਗੇ ਆ। ਜਿਹੜੀ ਜੇਬ 'ਚ ਹੈਗੇ ਆ ਉਹ ਖਰਚਣ ਨੂੰ ਰਾਜੀ ਜੀ। ਸੋ ਫਾਰ ਅੱਜ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਮੁਤਾਬਕ ਇਸ ਸਾਲ ਦੇ ਵਿੱਚ ਟਰੱਕਿੰਗ ਉੱਪਰ ਨਹੀਂ ਜਾ ਰਿਹਾ।
ਸਰੋਤਿਆਂ ਨੂੰ ਇੱਕ ਵਾਰੀ ਦੱਸਦੀ ਜਾਈਏ, ਜੇ ਤੁਹਾਡਾ ਕੁਐਸਚਨ ਹੈਗਾ ਟਰੱਕਿੰਗ ਦੇ ਸੰਬੰਧ ਦੇ ਵਿੱਚ, ਟਰੱਕਿੰਗ ਨਾਲ ਰਿਲੇਟਡ ਇਕੋਨਮੀ ਦੇ ਸੰਬੰਧ ਦੇ ਵਿੱਚ, ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ। ਸੋ ਅੱਜ ਇੱਕ ਰਿਪੋਰਟ ਆਈ ਆ, ਉਹਦੇ ਮੁਤਾਬਕ ਇਹ ਕਿਹਾ ਗਿਆ ਵੀ ਹਰਜੋਤ ਸਿੰਘ ਜੀ, ਆਪਾਂ ਰਿਪੋਰਟ ਨੂੰ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ। ਆਪਣੇ ਨਾਲ ਕੈਨੇਡਾ ਤੋਂ ਆਪਣੇ ਇੱਕ ਕਾਲਰ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੁਰਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਗੁਰਜੀਤ ਬੋਲਦਾ ਇੱਥੇ ਬਰੈਂਪਟਨ ਤੋਂ ਜੀ। ਮੈਂ ਬਹੁਤ ਲੰਮੇ ਟਾਈਮ ਤੋਂ 10-12 ਸਾਲ ਤੋਂ ਤੁਹਾਡੇ ਨਾਲ ਜੁੜਿਆ ਜੀ, ਲਗਾਤਾਰ ਹੀ ਸੁਣਦਾ ਤੁਹਾਨੂੰ। ਤੇ ਭਾਜੀ ਤੁਸੀਂ ਗੱਲ ਕਰਦੇ ਸੀ ਲੋਡਾਂ ਦੀ, ਅਸੀਂ ਟੈਕਸਸ ਨੂੰ ਆਉਂਦੇ ਤਾਂ ਲਰੀਟੋ ਨੂੰ, ਹਨਾ ਜੀ। ਠੀਕ ਹੈ। ਸਾਨੂੰ ਡੈਲਸ, ਲਰੀਟੋ, ਹੂਸਟਨ 2-2 3-3 ਦਿਨ ਵੀ ਬਹਿਣਾ ਪੈ ਰਿਹਾ ਜੀ। ਵਾਪਸੀ ਲੋਡ ਨਹੀਂ ਮਿਲਦੀ। ਬਾਕੀ ਭਾਜੀ ਜਿਹੜੇ ਨਾ ਤੁਸੀਂ ਕੈਨੇਡਾ ਵਾਲਿਆਂ ਨੂੰ ਟਰੱਕਿੰਗ ਜਾਂ ਬਿਜ਼ਨਸਮੈਨ ਕਹਿੰਦੇ ਆ, ਇਹ ਭਾਜੀ ਬਿਜ਼ਨਸਮੈਨ ਨਹੀਂ ਹੈਗੇ, ਇਹ ਡਰੱਗ ਡੀਲਰ ਆ ਜੀ ਸਾਡੇ ਤਾਂ। ਤੁਹਾਡੀ ਬੜੀ ਹਾਂਜੀ, ਇਹਦਾ ਡਰੱਗ ਜ਼ਿਲ੍ਹੇ ਅਰੈਸਟ ਹੁੰਦੇ, ਪਤਾ ਤਾਂ ਏਦਾਂ ਹੀ ਲੱਗਦਾ। ਵੈਸੇ ਉਹਨਾਂ ਦੇ ਨਾਂ ਤਾਂ ਆਪਣਿਆਂ ਦੇ ਚਮਕਦੇ ਹੁੰਦੇ ਆ। ਲਾਸਟ ਵੀਕ ਇੱਥੇ ਬਰੈਂਪਟਨ ਦੀ ਬਹੁਤ ਵੱਡੀ ਕੰਪਨੀ ਆ, ਉਹਦਾ ਭੰਗ ਦਾ ਫੜਿਆ ਟਰੇਲਾ, ਤੁਸੀਂ ਖਬਰ ਪੜ੍ਹੀ ਹੋਣੀ ਹੈ, 9 ਮਿਲੀਅਨ ਦਾ ਫੜਿਆ ਜੀ, ਹਨਾ ਜੀ। ਇਹ ਸਾਡੇ ਜੀ ਨਾ ਇੱਥੇ ਕੋਈ ਚੱਜ ਦਾ ਮੀਡੀਆ ਆ, ਇਹਨਾਂ ਨੂੰ ਆਪਾਂ ਮੀਡੀਆ ਵਾਲੇ ਵੀ ਨਹੀਂ ਕਹਿ ਸਕਦੇ ਵੀ ਆਪਣਾ ਪਰਸਨਲੀ ਬਿਜ਼ਨਸ ਆ ਜੀ ਇਹਨਾਂ ਦਾ, ਹਨਾ। ਤੇ ਨਾ ਇਹ ਬਿਜ਼ਨਸਮੈਨ ਟਰੱਕਿੰਗ 50% ਦਾ ਸਾਡੇ ਡਰੱਗ ਦੇ ਸਿਰ ਤੇ ਡਿੱਗੀ ਹੋ ਜੀ। ਹੁਣ ਇਹਨਾਂ ਦੀਆਂ ਚੀਕਾਂ ਨਿਕਲੀਆਂ ਜੀ, ਜਿਹੜੇ ਅਸੀਂ ਪੁਰਾਣੇ ਬੰਦੇ ਕਰਾਉਣੇ ਨਹੀਂ, ਸਾਡਾ ਵੀ ਬੁਰਾ ਹਾਲ ਕੀਤਾ ਹੈ ਜੀ ਮਹਿੰਗਾਈ ਕਰਕੇ ਜੀ। ਧੂੰਆਂ ਨਿਕਲਿਆ ਪਿਆ ਜੀ ਸਾਰਿਆਂ ਦਾ। ਇਹਨਾਂ ਨੇ ਜੀ ਪਿਛਲੇ ਨਾ ਅਸੀਂ $1,80,000 ਦੇ ਟਰੱਕ ਲਏ ਸੀ 19 ਦੇ ਵਿੱਚ। ਇਹਨਾਂ ਨੇ ਕੀ ਕੀਤਾ, $2,60,000 ਦਾ ਟਰੱਕ ਕਰਤਾ ਜੀ ਸਾਡੇ ਇੱਥੇ ਕੈਨੇਡਾ 'ਚ। ਇਹਨੇ 50-50, 40-40 ਇਕੱਠੇ ਟਰੱਕ ਬੁੱਕ ਕਰਾ ਲਏ ਜੀ। ਸਾਡੇ ਜਿਹੜੇ ਇੱਕ ਬੰਦਾ ਇੱਕ ਟਰੱਕ ਲੈ ਕੇ ਚਲਾਉਂਦਾ ਜੀ, ਉਹਨੂੰ ਲੈਣੇ ਹੀ ਨਹੀਂ ਦਿੱਤਾ ਟਰੱਕ। ਉਹਦੀ ਵਸੋਂ ਇੰਨਾ ਬੁਰਾ ਹਾਲ ਕੀਤਾ ਜੀ ਨਹੀਂ ਟਰੱਕ। ਹਾਂਜੀ, ਹੁਣ ਲੋਡਾਂ ਦਾ ਆਹੀ ਆ, ਸਾਡੇ ਜਿਹੜੇ ਇਮਾਨਦਾਰ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਜੀ, ਸਾਨੂੰ 3-3, 4-4 ਦਿਨ ਬੈਠਣਾ ਪੈ ਰਿਹਾ ਜੀ। ਜੀ। ਬਿਲਕੁਲ ਜੀ, ਇਹ ਸਥਿਤੀ ਤਾਂ ਮਾੜੀ ਆ। ਬਾਕੀ ਜਿਹੜੀ ਟਰੱਕਾਂ ਦੀ ਪ੍ਰਾਈਸ ਦੀ ਗੱਲ ਕੀਤੀ, ਅਮਰੀਕਾ 'ਚ ਵੀ ਇਹੀ ਕੁਝ ਹੋਇਆ ਵੀ 2.5 ਪੌਣੇ $3 ਲੱਖ ਤੱਕ ਜਿਹੜਾ ਟਰੱਕ ਦਾ ਪ੍ਰਾਈਸ ਉਹ ਚਲਾ ਗਿਆ ਸੀਗਾ। ਬਾਕੀ ਭਾਜੀ ਜਿਹੜੀ ਤੁਸੀਂ ਲੋਨ ਦੀ ਗੱਲ ਕਰਦੇ ਸੀ, ਇਹ $60,000 ਸਾਨੂੰ ਦਿੱਤਾ ਸੀ ਨਾ, ਅਸੀਂ ਵੀ ਲਿਆ ਸੀ ਗਵਰਨਮੈਂਟ ਨੇ। ਇਹ ਇਸ ਸਾਲ ਦੇ ਐਂਡ ਤੇ ਮੋੜਨਾ ਪੈਣਾ ਦਸੰਬਰ ਤੱਕ। ਜੇ ਨਾ ਮੋੜਿਆ ਤੇ ਅਗਲੇ ਸਾਲ 5% ਵਿਆਜ ਲੱਗ ਕੇ ਵਾਪਸ ਲੈਣੇ ਆ ਜੀ ਉਹਨੇ। ਜੀ, ਉਹਦੇ ਚੋਂ ਸਾਨੂੰ $20,000 ਮਾਫ ਕਰਨਾ ਜੀ ਇਹਨਾਂ ਨੇ, ਜੇ ਅਸੀਂ 40 ਇਕੱਠਾ ਮੋੜਤਾ ਜੀ। ਬਾਕੀ ਏਦਾਂ ਵੀ ਚਲੋ, ਹੁਣ ਤੁਹਾਡੇ ਮੁਲਕ ਦੀ ਗੱਲ ਚੱਲਦੀ ਆ, ਤੇ ਤੁਹਾਡੇ ਤਾਂ ਉੱਥੇ ਰੀਅਲ ਏਸਟੇਟ ਦਾ ਵੀ ਹਾਲ ਬਹੁਤ ਮਾੜਾ ਆ, ਕਿਉਂਕਿ ਉਹਦੇ ਵੇਰੀਏਬਲ ਇੰਟਰਸਟ ਰੇਟ ਨਾਲ ਧੂੰਆਂ ਨਿਕਲਿਆ ਪਿਆ ਲੋਕਾਂ ਦਾ ਉੱਧਰ ਵੀ। ਭਾਜੀ ਮੇਰੇ ਦੋਸਤ ਦੀ $2,200 ਪੇਮੈਂਟ ਸੀ ਜੀ, ਜਿਹਦੀ $4,200 ਹੋ ਗਈ ਆ ਜੀ। ਦੇਖੋ, ਹਾਂਜੀ, ਜਿਨ੍ਹਾਂ ਦੀ ਓਪਨ ਮੌਰਗੇਜ ਆ ਜੀ, ਇਹਨਾਂ ਨੇ ਨਾ ਅਸਲ ਵਿੱਚ ਜੀ ਸਾਡੇ ਇੱਥੇ ਸਾਡੇ ਵਰਗੇ ਕੋਈ ਇੱਕ ਘਰ ਆ, ਅਸੀਂ ਇਮਾਨਦਾਰੀ ਨਾਲ ਇੱਕ ਘਰ ਰਹਿ ਕੇ ਬੱਚੇ ਪਾਲ ਕੇ ਰਹਿੰਦੇ ਆ। ਇਹ ਲੋਕਾਂ ਨੇ ਕੀ ਕੀਤਾ, ਜਿਹੜੇ ਸਾਡੇ ਨਾਲ ਹੀ ਟਰੱਕ ਚਲਾਉਂਦੇ ਸੀ, ਇੱਕ ਘਰ ਵੇਚ ਕੇ 2 ਮਿਲੀਅਨ ਦਾ ਉਹ ਚੋਂ 5-5 ਘਰ ਬੁੱਕ ਕਰਾ ਲਿਆ ਜੀ। ਜੀ। ਸਾਡੇ ਆਮ ਡਰਾਈਵਰ ਕੋਲ 4-4, 5-5 ਘਰ ਆ ਜੀ ਇਕੱਲੇ ਕੋਲ। ਜੀ। ਨਹੀਂ, ਬਿਲਕੁਲ ਜੀ, ਧਿਆਨ ਨਾਲ ਚੱਲਣ ਵਾਲੀ ਲੋੜ ਆ। ਬਾਕੀ ਚਲੋ ਕੋਈ ਨਹੀਂ, ਤਗੜੇ ਰਹੋ ਤੁਸੀਂ। ਸਥਿਤੀ ਤੁਸੀਂ ਬਹੁਤ ਵਧੀਆ ਕਰਦੇ ਆ ਜੀ, ਤੁਸੀਂ ਜਾਗਰਤ ਕਰਦੇ ਜੀ, ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖੀਦਾ ਜੀ। ਥੈਂਕ ਯੂ ਜੀ ਭਾਜੀ, ਬਹੁਤ ਵਧੀਆ ਗੱਲਾਂ ਦੱਸਦੇ ਜੀ। ਮਿਹਰਬਾਨੀ ਗੁਰਜੀਤ ਵੀਰ ਜੀ, ਥੈਂਕ ਯੂ ਜੀ। ਥੈਂਕ ਯੂ ਭਾਜੀ। ਸੋ ਜਿਸ ਤਰ੍ਹਾਂ ਰਾਜਕਮਲ ਜੀ ਮੈਂ ਦੱਸਦਾ ਸੀ ਵੀ ਜਿਹੜੀ ਅੱਜ ਖਬਰ ਆਈ ਆ ਬਿਜ਼ਨਸ ਇਨਸਾਈਡਰ ਦੇ ਮੁਤਾਬਕ, ਉਹ ਕਹਿੰਦੇ ਵੀ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹ ਵਰਸ ਹੋਣ ਜਾ ਰਿਹਾ ਹੈਗਾ। ਇਕੋਨਮੀ ਡੀਟੌਕਸਿਸ ਹੋ ਰਹੀ ਹੈਗੀ ਆ ਪੈਂਡੈਮਿਕ ਟਰੱਕਿੰਗ ਬੂਮ ਤੋਂ ਬਾਅਦ। ਜੁਲਾਈ ਦਾ ਜੋ ਨਵਾਂ ਡਾਟਾ ਆਇਆ, ਹੁਣੀ ਆਇਆ ਅੱਜ, ਉਹਦੇ ਮੁਤਾਬਕ ਇਹ ਆ ਵੀ ਜਿਹੜੇ US ਕੈਰੀਅਰਸ ਆ, ਉਹਨਾਂ ਦੀ 15% ਦੇ ਕਰੀਬ ਜਿਹੜੇ ਜੋ ਸਲੋ ਡਾਊਨ ਹੋਇਆ ਰੀਟੇਲ ਡਿਮਾਂਡ ਦੇ ਵਿੱਚ, 15%, ਇਹ ਬਿਗ ਹੁੰਦਾ ਹੈਗਾ। ਅਨਪਲਾਇਮੈਂਟ ਟਰੱਕ ਡਰਾਈਵਰਸ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ, ਖਾਸ ਕਰਕੇ ਜਦੋਂ ਤੁਸੀਂ ਜੈਲੋ ਦੀ ਜਿਹੜੀ ਟਰੱਕਿੰਗ ਕੰਪਨੀ ਆ, ਉਹਨਾਂ ਨੇ ਜਿਹੜੀ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹਦਾ ਸਿਗਨਲ ਮਤਲਬ ਇਹੀ ਆ ਵੀ ਡੀਟੌਕਸ ਫਰੋਮ ਆਰਟੀਫਿਸ਼ੀਅਲ ਡਿਮਾਂਡ ਸਪਾਈਕਸ। ਆਰਟੀਫਿਸ਼ੀਅਲ ਸਪਾਈਕ ਕਰ ਦਿੰਦੇ ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਦੇ ਵਿੱਚ। ਰਮਨ ਭਾਜੀ ਹੁਣੀ ਦੱਸਿਆ ਹੀ ਆ ਵੀ ਹੁਣ ਬੈਕ ਟੂ ਸਕੂਲ ਦੀ ਜਿਹੜੀ ਕਿੰਨੀ ਕੁ ਡਿਮਾਂਡ ਹੁੰਦੀ ਆ, ਉਹ ਤੋਂ ਬਾਅਦ ਪਤਾ ਚੱਲੂਗਾ। ਪਰ ਵਾਲ ਸਟਰੀਟ ਜਰਨਲ ਨੇ ਇਹ ਪ੍ਰੈਡਿਕਸ਼ਨ ਪੁੱਲ ਕਰ ਲਈ ਆ ਵੀ ਜਿਹੜਾ ਇੱਕ ਲੂਮਿੰਗ ਇਕਨੋਮਿਕ ਡਾਊਨ ਟਰਨ ਆ, ਇਹ ਇੱਕ ਤਰ੍ਹਾਂ ਨਾਲ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹ ਵਰਸ ਹੁੰਦਾ ਜਾ ਰਿਹਾ ਹੈਗਾ ਆ। ਇਹ ਜੋ ਨਵੀਆਂ ਰਿਪੋਰਟਸ ਆਈਆਂ ਟ੍ਰੈਂਡ ਦੇ ਵਿੱਚ ਇਹੀ ਆ ਵੀ ਪਹਿਲਾਂ ਜਿਹੜਾ ਸਮਾਲ ਬਿਜ਼ਨਸਿਸ ਨੂੰ ਹਿੱਟ ਕਰ ਰਿਹਾ ਸੀ, ਖਾਸ ਕਰਕੇ ਟਰੱਕਿੰਗ ਦੇ ਵਿੱਚ ਵੀ,
ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਸੀ ਫਿਊਲ ਤੇ ਟਰੱਕਿੰਗ ਕਾਸਟ। ਉਹ ਜਿਸ ਤਰ੍ਹਾਂ ਪਹਿਲਾਂ ਕੈਨੇਡਾ ਵਾਲੇ ਭਾਈ ਸਾਹਿਬ ਦੱਸ ਕੇ ਗਏ ਆ ਵੀ ਚਾਹੇ ਉਹ 1 ਪੁਆਇੰਟ ਦੀ ਪ੍ਰਾਈਸ ਸੀ ਜਾਂ ਉਹਦੀ ਰੀਪੇਅਰ ਦੀ ਜਾਂ ਟਾਇਰਾਂ ਦੀ ਜਾਂ ਕੁਛ ਵੀ ਤੇ ਨਾਲ ਫਿਊਲ ਦੀ। ਪਰ ਹੁਣ ਉਹੀ ਕੁਝ ਵੱਡੀਆਂ ਕੰਪਨੀਆਂ ਜਿਹੜੀਆਂ ਲਾਰਜ ਫਰਮਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਇਹ ਅਸਰ ਪੈਣਾ ਇਹਦਾ ਸ਼ੁਰੂ ਹੋ ਗਿਆ ਹੈਗਾ। ਤੇ ਜਿਹੜੀ ਜੈਲੋ ਕੰਪਨੀ ਆ ਉਹ ਤੁਹਾਨੂੰ ਪਤਾ ਹੀ ਹੈਗਾ। ਸੋ ਸਭ ਤੋਂ ਮੈਕਸੀਮਮ 4 ਜੁਲਾਈ ਨੂੰ ਜਿਹੜਾ ਹੁੰਦਾ ਆ ਵੀ ਐਮਾਜ਼ੋਨ ਦਾ ਪ੍ਰਾਈਮ ਡੇ ਸੀ, ਉਸ ਟਾਈਮ ਸੇਲ ਹੋਈ ਆ, ਉਹਦੇ ਨਾਲ ਨੈਚੁਰਲੀ ਟਰੱਕਿੰਗ ਦੀ ਡਿਮਾਂਡ ਵੀ ਬਹੁਤ ਹੁੰਦੀ ਆ। ਉਹ ਤੋਂ ਜਿਹੜਾ ਡਾਊਨ ਟਰਨ ਜਿਹੜਾ ਹੁੰਦਾ ਸ਼ੁਰੂ ਹੋ ਗਿਆ ਹੈਗਾ। ਜੇ ਨਵੇਂ ਕੈਰੀਅਰ ਦੀ ਗੱਲ ਕਰਦੇ ਜਾਈਏ, ਪਿਛਲੇ ਸਾਲ ਦੇ ਮੁਤਾਬਕ ਨਵੇਂ ਕੈਰੀਅਰ ਸਿਰਫ 7% ਇਸ 1 ਸਾਲ 'ਚ ਹੋਏ ਆ। ਪਰ ਜੇ ਈਅਰ ਟੂ ਡੇਟ ਦੇਖਿਆ ਜਾਵੇ ਇਹ 29% ਲੋਅਰ ਆ ਪਿਛਲੇ ਸਾਲ ਨਾਲੋਂ। ਸੋ ਹਜ਼ਾਰਾਂ ਦੀ ਗਿਣਤੀ 'ਚ ਅਮਰੀਕਾ ਦੇ ਵਿੱਚ ਛੋਟੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਆਲਰੇਡੀ ਸ਼ਟ ਡਾਊਨ ਹੋ ਗਈਆਂ ਹੈਗੀਆਂ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਰਮਨ ਜੀ ਹੋਰ ਕਾਲਰ ਵੀ ਜਿਹੜੇ ਜੁੜ ਰਹੇ ਆ, ਆਪਾਂ ਇਸ ਦੇ ਉੱਤੇ ਡਿਸਕਸ ਅੱਗੇ ਕਰਦੇ ਹਾਂ। ਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਆਪਣੇ ਵਿਚਾਰ ਇੰਡਸਟਰੀ ਨੂੰ ਲੈ ਕੇ ਜਾਂ ਜੋ ਕੁਝ ਚੱਲ ਰਿਹਾ ਉਸ ਬਾਰੇ ਗੱਲ ਕਰਨਾ ਚਾਹੁੰਦੇ ਆ, ਨੰਬਰ ਹੈ 408 272 5200। ਅਮਰੀਕ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਜੀ ਅਮਰੀਕ ਜੀ। ਹਾਂਜੀ ਭਾਜੀ, ਮੇਰੇ 2-3 ਸਵਾਲ ਸੀਗੇ ਵੀ ਜਿਹੜਾ ਟਰੱਕ ਆ ਉਹ ਪੇਡ ਆਫ ਕਰਕੇ ਠੀਕ ਰਹਿੰਦਾ ਆ ਕਿ ਫਾਈਨੈਂਸ ਕਰਾ ਕੇ ਠੀਕ ਰਹਿੰਦਾ ਆਊਟ ਆਫ ਸਟੇਟ ਤੋਂ ਲੈਣਾ ਹੋਵੇ। ਤੇ ਦੂਜਾ ਸੀਗਾ ਵੀ ਡੀਲਰ ਕਿੰਨੇ ਦਿਨਾਂ ਦੀ ਇੰਸ਼ੋਰੈਂਸ ਕਵਰ ਕਰਦਾ, ਤਾਂ ਪਲੇਟਾਂ ਕਿੰਨੇ ਦਿਨਾਂ ਦੀਆਂ ਹੁੰਦੀਆਂ, ਤੇ ਬਾਕੀ ਕੋਈ ਆਪਣਾ ਅਟੋਰਨੀ ਦੇ ਨਾਲ ਕੋਈ ਮਤਲਬ ਡੀਲਰ ਤੋਂ ਲੈਣ ਤੋਂ ਪਹਿਲਾਂ ਕੋਈ ਐਗਰੀਮੈਂਟ ਵਗੈਰਾ ਲਿਖਣਾ ਪਊਗਾ ਕਿ ਜੀ? ਜੀ ਰਮਨ ਜੀ। ਯੂਜ਼ਲੀ ਤਾਂ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੇ ਤੁਹਾਡੇ ਪਰਮਿਟ ਜਿਹਦਾ ਕੋਈ ਤੁਸੀਂ ਆਪਣੇ ਪਲੇਟਾਂ ਲਈਆਂ ਹੈਗੀਆਂ, ਪਰਮਿਟ ਲਈਆਂ ਹੈਗੀਆਂ, ਉਹਨਾਂ ਨੇ ਤੁਹਾਨੂੰ ਇਹ ਗੱਲਾਂ ਨਾਲ ਆਗਾਹ ਕਰਨਾ ਹੈਗਾ ਕਿ ਤੁਹਾਡਾ ਕੀ ਹੈਗਾ, ਤੁਸੀਂ ਕੀ ਕਰਨਾ ਹੈਗਾ। ਲੋਇਰ ਦੇ ਨਾਲ ਤਾਂ ਕੋਈ ਐਸੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਤੁਸੀਂ ਲੋਇਰ ਦੇ ਨਾਲ ਕਰ ਸਕਦੇ ਹੈਗੇ ਡੀਲਰ ਦੇ ਨਾਲ ਗੱਲ ਕਰਨ ਤੋਂ ਪਹਿਲਾਂ। ਜਾਂ ਡੈਫੀਨੇਟਲੀ ਟਰੱਕ ਦੀ ਜਿਹੜੀ ਡੈਮੋ ਵਗੈਰਾ ਹੈਗੀ ਆ, ਟਰੱਕ ਦੀ ਡਾਇਨਮੋ ਵਗੈਰਾ ਉਹ ਕਰਦੇ ਹੈਗੇ ਆ, ਜਿਹੜੀ ਉਹਦੀ ਸਾਰੀ ਚੈਕਿੰਗ ਆ ਉਹ ਤੁਸੀਂ ਕਰਵਾ ਸਕਦੇ ਆ ਆਪਣੇ ਫ੍ਰੀ ਮਕੈਨਿਕ ਦੇ ਕੋਲੋਂ। ਦੂਸਰਾ ਜਿਹੜਾ ਤੁਸੀਂ ਕਿਹਾ ਹੈਗਾ ਕਿ ਇਹਦਾ ਜਿਹੜਾ ਇੰਸ਼ੋਰੈਂਸ ਮਤਲਬ ਪੇ ਆਫ ਕਰਨ ਦਾ ਚੱਕਰ ਆ, ਆਈ ਡੋਨਟ ਨੋ ਉਸ ਨਾਲ ਤੁਹਾਡਾ ਕੀ ਮਤਲਬ ਹੈਗਾ, ਕਿਉਂਕਿ ਜਿਹੜੀ ਆਊਟ ਆਫ ਸਟੇਟ ਡਿਲੀਵਰੀ ਹੈਗੀ ਆ ਉਹ ਡਿਫਰੈਂਟ ਹੈਗੀ, ਪੇ ਆਫ ਦਾ ਡਿਫਰੈਂਟ ਹੈਗਾ। ਟੈਕਸ ਜਦੋਂ ਤੁਸੀਂ ਬਾਏ ਕਰਨਾ ਹੈ, ਟੈਕਸ ਜੇ ਤੁਸੀਂ ਉਹਨੂੰ ਕਿਸ ਹਿਸਾਬ ਨਾਲ ਯੂਜ਼ ਕਰਨਾ ਹੈਗਾ, ਕਿੱਥੇ ਤੁਸੀਂ ਕਿਹੜੀ ਸਟੇਟ ਦੇ ਵਿੱਚ ਟਰੱਕ ਹੈਗਾ, ਸੋ ਡਿਪੈਂਡ, ਸਾਰੀਆਂ ਚੀਜ਼ਾਂ ਡਿਪੈਂਡ ਕਰਦਾ। ਤੁਹਾਡੇ ਜਿਹੜੇ ਪਰਮਿਟ ਵਾਲੇ ਬੰਦੇ ਹੈਗੇ, ਜਿਹਨਾਂ ਕੋਲ ਤੁਸੀਂ ਪਰਮਿਟ ਲਏ ਹੈਗੇ ਆ ਜਾਂ ਜਿਨ੍ਹਾਂ ਨੇ ਤੁਹਾਡਾ ਪਲੇਟਾਂ ਕੀਤੀਆਂ ਹੈਗੀਆਂ, ਉਹ ਤੁਹਾਨੂੰ ਜ਼ਿਆਦਾ ਗਾਈਡੈਂਸ ਦੇ ਸਕਦੇ ਹੈਗੇ ਆ। ਜਿਹੜੀ ਹੈਗੀ ਤੁਹਾਡੀ ਲੋਇਰ ਦੀ ਗੱਲ, ਉਹ ਡੈਫੀਨੇਟਲੀ ਨਹੀਂ ਹੈਗੀ, ਪਰ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਤੁਸੀਂ ਵੇਰੀਏਬਲ ਕਾਫੀ ਦੱਸੇ ਹੈਗੇ ਆ, ਸੋ ਡਿਪੈਂਡ ਕਰਦਾ ਤੁਹਾਡੀ ਸਿਚੁਏਸ਼ਨ ਤੇ। ਠੀਕ ਆ ਜੀ। ਥੈਂਕ ਯੂ ਅਮਰੀਕ ਜੀ ਮਿਹਰਬਾਨੀ। ਅਗਲੀ ਕਾਲਰ ਨੇ ਜੀ ਜਗਰੂਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜਗਰੂਪ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ, ਸੁਣਨ ਵਾਲੇ ਸਰੋਤਿਆਂ ਨੂੰ ਵੀ ਜੀ। ਅੱਛਾ, ਬੇਨਤੀ ਇਹ ਹੈ ਜੀ ਵੀ ਆਪ ਜੀ 2-3 ਵਿਸ਼ਿਆਂ ਤੇ ਗੱਲ ਕਰ ਰਹੇ ਹੋ, ਮੈਂ ਵੀ ਉਹਦੇ ਸੁਝਾਅ ਰੱਖਣੇ ਚਾਹੁੰਦਾ। ਇੱਕ ਤਾਂ ਲੋੜਾਂ ਦੀ ਜਿਹੜੀ ਗੱਲ ਆ ਨਾ, ਇਹ ਤੇ ਹਲੇ 2-3 ਦਿਨ ਵੀ ਗੱਲ ਕਰਕੇ ਗਏ ਆ। ਆਪਾਂ ਨੂੰ ਮੇਰੇ ਹਾਲਾਤ ਵਿੱਚ ਹੋਏ ਆ 2007-8 ਦੇ, ਅਸੀਂ ਹਫ਼ਤਾ ਵੀ ਉਦੋਂ ਮਗਰ ਲੋਡ ਮਿਲ ਜਾਂਦਾ ਸੀ ਵਾਪਸੀ ਦਾ ਬੈਠ ਕੇ, ਹੈ ਨਾ। ਸੋ ਜਿਹੜੀ ਹਲੇ ਨੈਕਸਟ ਈਅਰ ਜਿਹੜੇ ਹਾਲਾਤ ਜਨਵਰੀ ਫਰਵਰੀ 'ਚ ਜ਼ਿਆਦਾ ਮਾੜੇ ਸ਼ੁਰੂ ਹੋਣੇ, ਐਂਡ ਆਫ ਦਿਸ ਈਅਰ ਸਟਾਰਟ ਹੋ ਜਾਣਗੇ, ਜੋ ਮੇਰਾ ਤਜਰਬਾ ਕਹਿੰਦਾ। ਤੇ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਵਾਂ ਵੀ ਮੇਨ ਆਪਾਂ ਬੜੀ ਮੀਡੀਆ ਤੋਂ ਆਪ ਜੀਆਂ ਨੇ ਰਲ ਕੇ ਸਾਰਿਆਂ ਨੇ ਵੀਰਾਂ ਨੇ ਸੁਝਾਅ ਦੇ ਕੇ ਐਜੂਕੇਟ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਫਿਰ ਵੀ ਕਈ ਵਾਰ ਇਹ ਲੱਗਦਾ ਵੀ ਜਿਹੜਾ ਨਾ ਸਾਡਾ ਭਾਈਚਾਰਾ, ਨਵੇਂ ਮੁੰਡੇ ਆ ਰਹੇ ਆ, ਉਹ ਇਸ ਮੀਡੀਆ ਤੋਂ ਦੂਰ ਆ। ਜਿੱਥੇ ਵੀ ਮੈਂ ਬੇਨਤੀ ਕਰਦਾ ਸੁਣਨ ਵਾਲਿਆਂ ਨੂੰ, ਨਵੇਂ ਮੁੰਡਿਆਂ ਨੂੰ ਜ਼ਰੂਰ ਚੈੱਕ ਕਰੋ ਕਿ ਇਸ ਰੇਡੀਓ ਨੂੰ ਸੁਣੋ, ਤਾਂ ਜੋ ਤੁਹਾਨੂੰ ਥੋੜ੍ਹੀ ਬਹੁਤੀ ਦੁਨੀਆਦਾਰੀ ਦੀ ਜਾਣਕਾਰੀ ਮਿਲੇ। ਉਹਦਾ ਕਾਰਨ ਕੀ ਆ? ਪਿਛਲੇ ਦਿਨੀ ਮੈਨੂੰ ਇੱਕ ਮੇਰਾ ਮਿੱਤਰ, ਗੁਰਦੁਆਰਾ ਸਾਹਿਬ ਮਿੱਤਰ ਦਾ ਨਹੀਂ, ਗੁਰੂ ਘਰ ਹੀ ਮਿਲਿਆ ਸਿੰਘ, ਤੇ ਬੜਾ ਉਦਾਸ ਤੇ ਬੜਾ ਬੇਚੈਨੀ ਚ, ਹਨਾ, ਇੰਸ਼ੋਰੈਂਸ ਬਾਰੇ ਗੱਲ ਕਰਨੀ ਚਾਹੁੰਦਾ ਸੀ, ਕਿਵੇਂ ਕਰਾਵਾਂ, ਕੀ ਕਰਾਂ, ਕੀ ਆ ਇਹ ਵੋ ਆ। ਤੇ ਚਲੋ ਮੇਰੇ ਤੋਂ 5-7 ਉਹਨੇ ਸਵਾਲ ਪੁੱਛੇ। ਮੈਨੂੰ ਨਾਲ ਦਾ ਸਿੰਘ ਕਹਿੰਦਾ ਤੂੰ ਇਹਨੂੰ ਭਾਈ ਸਾਹਿਬ, ਉਹ ਮੈਨੂੰ ਜਾਣਦਾ ਸੀ, ਕਹਿੰਦਾ ਇਹਨਾਂ ਨੂੰ ਸਾਰੀ ਗੱਲ ਖੁੱਲ੍ਹ ਕੇ ਦੱਸ ਵੀ ਹੋਇਆ ਕੀ ਆ ਤੇਰੇ ਨਾਲ। ਭਾਈ ਸਾਹਿਬ ਜੀ ਉਹਨੇ ਟਰੱਕ ਲਿਆ $50,000 ਦੇ ਵਿੱਚ, 20,000 ਪਹਿਲਾਂ ਦਾ ਡਾਊਨ ਦਿੱਤਾ, 30,000 ਟਰੱਕ ਦਾ ਦਿੱਤਾ, ਟਰੱਕ ਯੂਜ਼ ਲਿਆ, 1 ਲੱਖ ਦਾ ਉਹਨੇ ਲੋਨ ਕਰਾਇਆ।
ਉਹਦਾ ਲੋਨ ਨਹੀਂ ਸੀ ਹੁੰਦਾ, ਨਾਲ ਦੇ ਉਹਨੂੰ ਧੱਕੇ ਨਾਲ ਕਹਿ ਰਹੇ ਸੀ ਵੀ ਤੂੰ ਟਰੱਕ ਲੈ, ਤੇ ਟਰੱਕ ਦਾ ਲੋਨ ਪਾਸ ਕਰਾਉਣ ਲਈ $5000 ਉਹਨਾਂ ਨੇ ਰਿਸ਼ਵਤ ਦਿੱਤੀ ਲੋਨ ਆਫਿਸਰ ਨੂੰ। ਸੁਣਿਓ ਬੇਨਤੀ ਵੀ ਇੱਕ ਗੱਲ ਜਾ ਕੇ ਤੁਹਾਨੂੰ ਰਹੀ ਆ, 5000 ਦੇ ਕੇ ਲੋਨ ਕਰਵਾ ਲਿਆ। ਹੁਣ ਲੋਨ ਕਰਨ ਵਾਲਾ ਉਹਨੂੰ ਕਹਿ ਰਿਹਾ ਤੇਰਾ ਇੰਟਰਸਟ ਮੈਂ ਕਰਤਾ 11.7 ਤੇ। ਬੜੇ ਖੁਸ਼ ਨੇ ਜੀ ਦੇਖੋ ਜੀ ਮੈਨੂੰ 11.7 ਤੇ ਮਿਲ ਗਿਆ, ਚਲੋ ਬਹੁਤ ਚੰਗਾ। $1,00,000 ਦੀ ਉਹਨੇ ਜਿੰਨੀ ਪੇਮੈਂਟ ਬੰਨੀ, ਜਿੰਨੇ ਮਹੀਨਿਆਂ ਦੀ ਪੇਮੈਂਟ ਬੰਨੀ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੇਰਾ ਲੋਨ 11.7 ਤੇ ਨਹੀਂ, ਤੇਰਾ $2400 ਪੇਮੈਂਟ ਬਣਨੀ ਚਾਹੀਦੀ, ਤੂੰ 2900 ਕੁਛ ਦੇ ਰਿਹਾ ਵਾ, ਤੇਰੀ 2300-2400 ਚ ਬਣਨੀ ਚਾਹੀਦੀ ਕਿ ਇੰਨੀ ਪੇਮੈਂਟ। ਕਿਉਂਕਿ ਮੈਂ ਹਮੇਸ਼ਾ ਫਿਗਰ ਆਊਟ ਕਰਦਾ ਰਹਿਣਾ। ਜਦੋਂ ਜੀ ਮੈਂ ਉਹਦਾ ਇੰਟਰਸਟ ਰੇਟ ਕੱਢਿਆ, ਉਹਦਾ 11 ਨਹੀਂ 18.7 ਤੇ ਇੰਟਰਸਟ ਰੇਟ ਉਹਦਾ ਬੈਂਕ ਨੂੰ ਮੁੜ ਗਿਆ ਜੀ ਟਰੱਕ ਲਾਸਟ ਕੁਝ ਮਹੀਨੇ ਪਹਿਲਾਂ। ਤੇ ਟਰੱਕ ਵੀ ਟ੍ਰੇਲਰ ਵੀ ਉਹਦਾ ਜਿਹਦੇ ਨਾਂ ਤੇ ਲਿਆ ਸੀ ਉਹਨੇ ਰੱਖ ਲਿਆ, ਕਹਿੰਦਾ ਵੀ ਮੈਂ ਪੇਮੈਂਟ ਨਹੀਂ ਟੁੱਟਣ ਦੇਣੀ, ਪਰ ਮੈਂ ਤੇਰਾ ਟ੍ਰੇਲਰ ਰੱਖ ਲੈਣਾ ਵਾ। ਹੁਣ ਉਹ ਕਹਿੰਦਾ ਠੀਕ ਆ ਤੂੰ ਟ੍ਰੇਲਰ ਰੱਖ ਲੈ, ਮੇਰਾ 20000 ਮੋੜ ਦੇ ਡਾਊਨ ਦਿੱਤਾ। ਉਹ ਕਹਿੰਦਾ ਮੈਂ ਤੇਰੇ ਕਰਕੇ ਥੋੜਾ ਦਿੱਤਾ, ਮੇਰੇ ਤਾਂ ਖੜਾ ਵਾ, ਮੈਂ ਬਸ ਪੇਮੈਂਟ ਦੇ ਰਿਹਾ। ਹੁਣ ਉੱਥੇ ਉਹ ਵੀ ਬੰਦਾ ਸਹੀ ਆ, ਭਾਈਚਾਰਕ ਸਾਂਝ ਟੁੱਟਣੀਆਂ ਬੜੇ ਲੋਕਾਂ ਦੀ, ਪਰ ਉੱਥੇ ਉਹ ਬੰਦਾ ਸਹੀ ਆ ਜਿਹਨੇ 20000 ਡਾਊਨ ਲੈ ਕੇ ਆਪਦੇ ਨਾਂ ਤੇ ਲੈਤਾ, ਚਾਹੇ ਜੋ ਮਰਜ਼ੀ ਕੀਤਾ। ਪਰ ਹੁਣ ਸੱਚਾਈ ਇਹ ਆ ਵੀ ਉੱਥੇ ਕਲੇਸ਼ ਬੋਲ ਕੇ ਮੈਨੂੰ ਸਮਝਾਇਆ ਵੀ ਵੀਰੇ ਤੂੰ ਉਹ ਬੰਦਾ ਸਹੀ ਆ, ਤੂੰ ਉਹਦਾ ਨੁਕਸਾਨ ਹੋਊਗਾ ਜੋ ਤੈਨੂੰ 20 ਦੇ ਦੇਵੇਗਾ। ਪਰ ਮੈਂ ਕਹਿਣਾ ਇਹ ਚਾਹੁੰਦਾ ਸੁਣਨ ਵਾਲੇ ਵੀਰਾਂ ਨੂੰ ਵੀ ਹਲੇ ਵੀ ਟਾਈਮ ਹੈਗਾ। ਮੈਂ ਤੁਹਾਡੇ ਮੀਡੀਆ ਤੇ ਆ ਕੇ ਅੱਜ ਤੋਂ 7 ਮਹੀਨੇ ਪਹਿਲਾਂ ਵੀ ਕਹਿ ਚੁੱਕਿਆ ਵੀ ਆਪਣੀਆਂ ਪੇਮੈਂਟਾਂ ਗਿਣੋ, ਆਪਣਾ ਹਿਸਾਬ ਕਿਤਾਬ ਕੱਢੋ। ਜੇ ਅੱਜ ਵੀ ਘਾਟੇ 'ਚ ਜਾ ਰਹੇ ਹੋ, ਆਉਣ ਵਾਲਾ 1 ਸਾਲ ਤੁਸੀਂ ਘਾਟੇ 'ਚ ਵੱਧਦੇ ਹੀ ਤੁਰੇ ਜਾਣਾ। ਹਲੇ ਵੀ ਟਾਈਮ ਹੈਗਾ ਵੀ ਆਪਣਾ ਕ੍ਰੈਡਿਟ ਜਾਂ ਆਪਣੀ ਜਿਹੜੀ ਮਨੀ ਸੇਵ ਕਰ ਸਕਦੇ ਹੋ। ਤੁਹਾਨੂੰ ਲੱਗਦਾ ਵੀ ਅਸੀਂ ਬਚ ਜਾਾਂਗੇ, ਪਰ ਜਿਹੜੇ ਅੱਜ ਐਜ ਤੇ ਨੇ ਨਾ ਉਹਨਾਂ ਦਾ ਬਚਣਾ ਮੁਸ਼ਕਲ ਹੈ ਜੀ। ਸੋ ਮੈਂ ਬੇਨਤੀ ਕਰਦਾ, ਡਰਾਉਣਾ ਨਹੀਂ। ਕਈ ਵਾਰ ਆ ਕੇ ਤੁਹਾਨੂੰ ਉਲਾਂਭਾ ਦੇ ਦਿੰਦੇ ਆ ਵੀਰਾਂ ਨੂੰ, ਹਨਾ। ਜੋ ਸਿੰਘ ਜੀ ਵੀ ਆਮ ਕਹਿੰਦੇ ਵੀ ਸਾਨੂੰ ਕਹਿੰਦੇ ਆ ਡਰਾਉਂਦੇ ਆ, ਯਾਰ ਡਰਾਉਂਦੇ ਨਹੀਂ, ਤੁਹਾਨੂੰ ਸਮਝਾਉਂਦੇ ਆ ਹਾਲਾਤ ਦੇਖੇ ਹੋਏ ਲੋਕਾਂ ਦੇ। ਉਹਨੂੰ ਬੈਠ ਕੇ ਫਿਗਰ ਆਊਟ ਕਰੋ, ਇਹਨਾਂ ਵੀਰਾਂ ਚ ਕਸੂਰ ਨਾ ਕੱਢਿਆ ਕਰੋ ਜੀ। ਮੈਂ ਇੰਨਾ ਹੀ ਸਮਾਂ ਲੈਣਾ ਸੀ, ਧੰਨਵਾਦ, ਮਿਹਰਬਾਨੀ ਸਮਝੋ। ਹਾਂ ਧੰਨਵਾਦ ਜੀ ਸਾਰਿਆਂ ਦਾ। ਧੰਨਵਾਦ ਜੀ। ਸੋ ਜਿਸ ਤਰ੍ਹਾਂ ਜਗਰੂਪ ਭਾਜੀ ਵੀ ਦੱਸ ਕੇ ਗਏ ਆ ਨਾ, ਜਿੱਦਾਂ ਆਪਣੀ ਆਦਤ ਹੁੰਦੀ ਆ, ਆਪਾਂ ਜਿਹੜਾ ਬਿਜ਼ਨਸ ਕੋਈ ਵੀ, ਚਾਹੇ ਟਰੱਕਿੰਗ ਦਾ ਵੀ ਆ, ਉਹ ਸਾਰਾ ਐਨ ਉਹਦਾ ਪ੍ਰੋਫਿਟ ਲਾਸ ਦੇਖ ਕੇ ਨਹੀਂ ਕਰਦੇ ਹੈਗੇ। ਆਪਾਂ ਇੱਕ ਦੂਜੇ ਵੱਲ ਦੇਖ ਕੇ ਕਰਦੇ ਆ, ਯਾਰ ਗੁਆਂਢੀ ਨੇ 2 ਲੈ ਲਏ, ਆਪਾਂ ਵੀ 2 ਲੈ ਲਈਏ, ਉਹਨੇ 4 ਲੈ ਲਏ, ਆਪਾਂ ਵੀ 4 ਲੈ ਲਈਏ। ਉਸੇ ਵੇਲੇ ਹੀ ਬੰਦਾ ਰਗੜ ਹੁੰਦਾ ਆ ਫਿਰ, ਕਿਉਂਕਿ ਤੁਹਾਨੂੰ ਪਤਾ ਨਹੀਂ ਗੁਆਂਢੀ ਦੀ ਸਿਚੁਏਸ਼ਨ ਕੀ ਆ, ਹਨਾ। ਬਿਲਕੁਲ ਜੀ, ਬਿਲਕੁਲ। ਇੱਥੇ ਇਹ ਚੀਜ਼ ਜਿਹੜੀ ਆਪਾਂ ਬਿਲਕੁਲ ਕਾਫੀ ਸਮੇਂ ਤੋਂ ਸੁਣਦੇ ਵੀ ਆ ਰਹੇ ਹਾਂ, ਆਪਣੇ ਨਾਲ ਹੁੰਦੀ ਵੀ, ਆਪਾਂ ਗੱਲ ਵੀ ਕਰਦੇ ਹਾਂ, ਤੇ ਆਪਾਂ ਸਿਚੁਏਸ਼ਨ ਦੇਖਦੇ ਵੀ ਆ ਸਾਰੀ। ਤੇ ਆਪਾਂ ਨੂੰ ਮੈਜੋਰਟੀ ਟਾਈਮ ਇਹੋ ਹੀ, ਜਿੱਦਾਂ ਜਰੂਰ ਭਾਜੀ ਕਹਿ ਗਏ, ਆਪਾਂ ਨੂੰ ਸੁਣਨਾ ਪੈਂਦਾ ਵੀ ਤੁਸੀਂ ਕੀ ਕਰਦੇ ਆ, ਤੁਸੀਂ ਇੱਥੇ ਕਿੱਦਾਂ ਔਖਾ ਕਰਦੇ ਆ ਕੰਮ, ਜਾਂ ਮਤਲਬ ਕਈ ਚੀਜ਼ਾਂ ਜਿਹੜੀਆਂ ਸੁਣਨੀਆਂ ਪੈਂਦੀਆਂ ਆ। ਉਹਦੇ ਹਿਸਾਬ ਦੇ ਨਾਲ ਬਿਲਕੁਲ ਡਰਾ ਰਹੇ ਆ ਜਾਂ ਕੁਛ ਕਰ ਰਹੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਅਸੀਂ ਡੈਫੀਨੇਟਲੀ ਇੱਥੇ ਜਿਹੜਾ ਆ, ਜਿੰਨੀ ਸਾਡੀ ਮੱਤ ਹੈਗੀ ਆ, ਜਾਂ ਜਿੰਨੀ ਸਾਨੂੰ ਸਮਝ ਹੈਗੀ ਆ, ਜਿੰਨੀ ਸਾਡਾ ਐਕਸਪੀਰੀਅੰਸ ਹੈਗਾ, ਉਹਦੇ ਹਿਸਾਬ ਦੇ ਨਾਲ ਅਸੀਂ ਆਣ ਕੇ ਤੁਹਾਨੂੰ ਇੱਥੇ ਅਗਾਹ ਕਰਦੇ ਹਾਂ। ਸਾਡਾ ਕੋਈ ਏਦਾਂ ਆ। ਬਿਲਕੁਲ ਰਮਨ ਜੀ, ਅਜੋਤ ਜੀ, ਦੇਖੋ ਤੁਹਾਡੇ ਕੋਲ ਇੱਥੇ ਕਈ ਦਹਾਕਿਆਂ ਦਾ ਆ, ਮਲਟੀਪਲ ਰਿਸੈਸ਼ਨਸ ਤੁਸੀਂ ਦੇਖੀਆਂ, ਕਈ ਤਰੀਕੇ ਦੀਆਂ, ਕੋਈ ਰੀਅਲ ਏਸਟੇਟ ਵਾਲੀ ਦੇਖੀ, ਕੋਈ ਕਿਸੇ ਤਰੀਕੇ ਦੀ .com ਬਸਟ ਦੇਖਿਆ, ਕਿੰਨਾ ਕੁਛ ਤੁਸੀਂ ਦੇਖਿਆ। ਸੋ ਉਹ ਇਹ ਜਿਹੜੀ ਸਲਾਹ ਮਿਲ ਰਹੀ ਆ, ਇਹ ਜਿਹੜੇ ਧੌਲੇ ਉੱਦਾਂ ਨਹੀਂ ਆਏ, ਇਹ ਜਿਹੜੇ ਚਿੱਟੇ ਵਾਲ ਜਿੱਦਾਂ ਕਹਿੰਦੇ ਆ ਨਾ, ਧੁੱਪ 'ਚ ਨਹੀਂ ਹੋਏ, ਇਹ ਐਕਸਪੀਰੀਅੰਸ ਦੇ ਨਾਲ ਆ। ਅੱਜ ਦੀ ਜ਼ਮਾਨੇ ਦੇ ਵਿੱਚ ਕੋਈ ਵੀ ਤੁਹਾਨੂੰ ਚੰਗੀ ਸਲਾਹ ਦੇ ਕੇ ਨਹੀਂ ਰਾਜੀ। ਹਰ ਇੱਕ ਨੂੰ ਇਹ ਆ ਵੀ ਇਹਦੀਆਂ ਲੱਤਾਂ ਖਿੱਚ ਕੇ ਥੱਲੇ ਕਿੱਦਾਂ ਸਿੱਟ ਦਈਏ। ਹਰ ਇੱਕ ਨੂੰ ਇਸ ਚੀਜ਼ ਦੀ ਜਿਹੜੀ ਪਈ ਆ, ਇਹ ਤੁਹਾਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇਹ ਜਿਹੜੇ ਇੱਥੇ ਆ ਕੇ ਤੁਹਾਡੇ ਨਾਲ ਦੱਸਦੇ ਨੇ, ਹਰਜੋਤ ਭਾਜੀ ਦੱਸਦੇ ਨੇ, ਰਮਨ ਭਾਜੀ ਦੱਸਦੇ ਨੇ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮੁਫਤ ਦੇ ਵਿੱਚ ਸਲਾਹ ਜਿਹੜੀ ਉਹ ਮਿਲ ਰਹੀ ਆ। ਇੱਥੇ ਇਹਨਾਂ ਨੂੰ ਕਿਸੇ ਨੂੰ ਇਹ ਥੋੜੀ ਆ ਵੀ ਯਾਰ ਜੇ ਉਹਨੇ ਟਰੱਕ ਲੈ ਲਏ ਤਾਂ ਸਾਨੂੰ ਕਿਉਂ ਜੀ। ਇਹ ਤਾਂ ਚਾਹੁੰਦੇ ਆ ਸਗੋਂ ਵੱਧ ਤੋਂ ਵੱਧ ਲੋਕ ਅਗਾਂਹ ਜਿਹੜੇ ਵਧਣ, ਵੱਧ ਤੋਂ ਵੱਧ ਆਪਣੇ ਬਿਜ਼ਨਸ ਓਨਰ ਬਣਨ, ਅੱਗੇ ਤੋਂ ਅੱਗੇ ਜਿਹੜੇ ਉਹ ਵਧਣ। ਪਰ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਤੁਹਾਨੂੰ ਸਲਾਹ ਵੀ ਇਸੇ ਤਰੀਕੇ ਦੇ ਨਾਲ ਦਿੰਦੇ ਆ ਤਾਂ ਜੋ ਤੁਸੀਂ ਸਰਵਾਈਵ ਕਰ ਸਕੋ। ਅਮਰੀਕਾ ਲੱਖ ਦੀ ਜਾਂ ਕੱਖ ਦੀ, ਇਹ ਕੱਖ ਵਾਲਾ ਕੰਮ ਨਾ ਹੋਵੇ, ਆਪਾਂ ਲੱਖ ਵਾਲੇ ਪਾਸੇ ਨੂੰ ਵਧੀਏ। ਸੋ ਇਹ ਸਲਾਹ ਇਸ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਆ। ਸੋ ਧਿਆਨ ਦੇ ਨਾਲ ਸੁਣਿਆ ਕਰੋ। ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਕਿਹਾ ਕਰੋ, ਉਹਨਾਂ ਨੂੰ ਲਿੰਕ ਘੱਲ ਦਿਆ ਕਰੋ ਅੱਗੇ ਤੋਂ ਅੱਗੇ, ਤਾਂ ਜੋ ਸੁਣ ਕੇ ਜਿਹੜਾ ਆ ਉਹਨਾਂ ਨੂੰ ਪਤਾ ਲੱਗੇ। ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਸਿਆਣੇ ਸਮਝਾਉਂਦੇ ਸੀ ਤੇ ਉਦੋਂ ਆਪਾਂ ਮੰਨਦੇ ਨਹੀਂ ਸੀ, ਯਾਰ ਐਵੇਂ ਮਾਰੀ ਜਾਂਦੇ, ਇਹਨਾਂ ਨੂੰ ਕੀ ਪਤਾ ਆ।
ਜਦੋਂ ਆਪਾਂ ਉਸ ਉਮਰ ਤੱਕ ਪਹੁੰਚਦੇ ਆ ਤਾਂ ਫਿਰ ਕਹਿੰਦੇ ਯਾਰ ਵਾਕਈ ਇਹ ਗੱਲ ਸੱਚੀ ਸੀ। ਸੋ ਐਕਸਪੀਰੀਅੰਸ ਦੇ ਵਿੱਚੋਂ ਨਿਕਲੀਆਂ ਗੱਲਾਂ ਤੁਹਾਨੂੰ ਦੱਸੀਆਂ ਜਾ ਰਹੀਆਂ ਆ। ਸੋ ਇਹ ਤੇ ਜਿਹੜਾ ਆ ਗੌਰ ਫਰਮਾਇਆ ਕਰੋ ਜੀ। ਬਿਲਕੁਲ, ਆਪਾਂ ਜਿੱਦਾਂ ਕਿ ਲਾਸਟ ਆਲਮੋਸਟ 1.5 ਸਾਲ ਤੋਂ ਆਪਾਂ ਇਸ ਚੀਜ਼ ਦੀ 1.5 ਤੋਂ ਵੀ ਉੱਤੇ ਹੋ ਗਿਆ, 2 ਸਾਲ ਤੇ ਹੀ ਉਹ ਚੱਲੇ ਆ ਵੀ ਆਪਾਂ ਬਥੇਰਾ ਇਹ ਚੀਜ਼ ਨੂੰ ਗੱਲ ਨੂੰ ਉਜਾਗਰ ਕੀਤਾ ਸੀਗਾ ਵੀ ਟਰੱਕਾਂ ਦੇ ਰੇਟ ਜਿਹੜੇ ਇੰਨੇ ਹੈਗੇ ਆ ਅਫੋਰਡੇਬਲ ਨਹੀਂ ਸੀਗੇ। ਆਪਾਂ ਬਹੁਤ ਜ਼ੋਰ ਲਾ ਕੇ ਇਹ ਗੱਲਾਂ ਕੀਤੀਆਂ ਸੀਗੀਆਂ ਤੇ ਆਪਾਂ ਨੂੰ ਬਹੁਤ ਕੁਝ ਸੁਣਨਾ ਪਿਆ ਸੀ ਉਦੋਂ। ਅੱਜ ਤੱਕ ਵੀ ਸੁਣਨਾ ਪੈਂਦਾ ਹੈ ਕਿ ਜੋ ਅਸੀਂ ਕੀਤਾ ਤੇ ਕਰਦੇ ਰਹੇ, ਪਰ ਡੈਫੀਨੇਟਲੀ ਐਟ ਦਾ ਐਂਡ ਆਫ ਦਾ ਡੇ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਭਲਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਹੀ ਸਲਾਮਤ ਆਪਣੇ ਬਿਜ਼ਨਸ ਦੇ ਵਿੱਚ ਕਾਮਯਾਬ ਹੋ ਜਾਂ ਤੁਸੀਂ ਅੱਗੇ ਵਧੋ, ਤੁਸੀਂ ਵਧੀਆ ਕਰੋ, ਠੀਕ ਹੈ ਨਾ। ਤੁਸੀਂ ਵਧੀਆ ਕਰੋਗੇ, ਸਾਨੂੰ ਤੁਸੀਂ ਕੋਈ ਪੈਸੇ ਨਹੀਂ ਭੇਜਣੇ। ਜੇ ਤੁਸੀਂ ਮਾੜਾ ਕਰੋਗੇ, ਸਾਡੇ ਕੋਲੋਂ ਤੁਸੀਂ ਕੁਝ ਲੈ ਨਹੀਂ ਜਾਣਾ। ਪਰ ਸਾਡਾ ਫਰਜ਼ ਬਣਦਾ, ਇਖਲਾਕੀ ਫਰਜ਼ ਹੈ ਕਿ ਜੋ ਸਾਡੇ ਐਕਸਪੀਰੀਅੰਸ ਦੇ ਹਿਸਾਬ ਦੇ ਨਾਲ ਜੋ ਕੁਛ ਅਸੀਂ ਦੇਖਦੇ ਹਾਂ, ਸਮਝਦੇ ਹਾਂ, ਉਹ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ। ਉਹਦੇ ਤੇ ਆ ਕਿ ਮੰਨਣਾ ਨਾ ਮੰਨਣਾ ਤੁਹਾਡੀ ਆਪਣੀ ਹੈਗੀ ਸੋਚ ਹੈਗੀ ਆ। ਪਰ ਡੈਫੀਨੇਟਲੀ ਐਂਡ ਮੈਂ ਇਹ ਨਹੀਂ ਕਹਿੰਦਾ ਰਾਜ ਕਿ ਸਾਰੇ ਹੀ ਇੱਦਾਂ, ਆਪਾਂ ਨੂੰ ਬਹੁਤ ਜ਼ਿਆਦਾ ਨਹੀਂ ਸੁਣਦੇ ਬਹੁਤ ਲੋਕਾਂ ਦਾ ਭਲਾ ਹੋਇਆ। ਮਿਲਦੇ ਆਪਾਂ ਨੂੰ ਕਿੰਨੇ ਲੋਕ ਮਿਲਦੇ ਨੇ ਕਈ ਥਾਵਾਂ ਤੇ, ਸਲਾਹ ਉਹਨਾਂ ਨੇ ਸੁਣੀ ਤਾਂ ਕਹਿੰਦੇ ਵੀ ਸਾਡਾ ਬਚਾਅ ਹੋ ਗਿਆ। ਨਹੀਂ ਤਾਂ ਉਹ ਜਿੱਦਾਂ ਮੁੰਡਾ ਹੁਣ ਜਗਰੂਪ ਭਾਈ ਦੱਸ ਕੇ ਗਏ ਆ, ਤਾਂ ਫਿਰ ਨਹੀਂ ਤਾਂ ਵਿਚਾਰਾ ਬੰਦਾ ਇਦਾਂ ਦਾ ਹੁੰਦਾ ਆ, ਫਿਰ ਅੱਗੇ ਕਿੱਦਾਂ ਦਾ ਸਟੈਪ ਚੱਕ ਲੇ ਕੋਈ ਉਹਦਾ ਨਹੀਂ ਪਤਾ ਲੱਗਦਾ। ਸੋ ਆਪਣੇ ਨਾਲ ਹੋਰ ਕਾਲਰ ਵੀ ਜੁੜ ਰਹੇ, ਆਪਾਂ ਉਹਨਾਂ ਦੀਆਂ ਵੀ ਕਾਲਸ ਲੈਣੇ ਜੀ। ਹਰਜੋਤ ਭਾਜੀ ਜੀ ਨਹੀਂ ਕਾਲ ਲੈ ਲੈਂਦੇ ਆਪਾਂ ਜੀ। ਗੁਰਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਆਪਣਾ ਸਾਰੇ ਭਰਾਵਾਂ ਨੂੰ, ਸਤਿ ਸ਼੍ਰੀ ਅਕਾਲ। ਤੇ ਰਮਨ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ। ਤੁਹਾਡੇ ਵਿਚਾਰ ਬਹੁਤ ਹੀ ਸੋਹਣੇ ਹੈਗੇ ਆ। ਤੁਸੀਂ ਬਿਲਕੁਲ ਸੱਚੇ ਦਿਲ ਨਾਲ ਆਪਣੀ ਕਮਿਊਨਿਟੀ ਦੀ ਭਲਾ ਕਰ ਰਹੇ ਆ। ਪਰ ਜ਼ਮਾਨਾ ਪਤਾ ਕੀ ਆ ਅੱਜ ਕੱਲ, ਜਿਹੜਾ ਵੀ ਤੁਸੀਂ ਕਾਮਨਲੀ ਦੇਖ ਲਓ, ਜੇ ਕੋਈ ਯਾਰ ਦੋਸਤ ਕਿਸੇ ਦੇ ਭਲੇ ਨੂੰ ਕੁਝ ਕਹਿੰਦਾ ਆ ਤਾਂ ਉਹ ਸੋਚਦਾ ਕਿ ਯਾਰ ਜ਼ਰੂਰ ਇਹ ਮੈਨੂੰ ਇਦਾਂ ਦੱਸ ਰਿਹਾ, ਇਹਦਾ ਆਪਣਾ ਕੋਈ ਇੰਟਰਸਟ ਹੋਣਾ ਆ। ਤੇ ਦੂਜੀ ਗੱਲ ਹੈ, ਜਗਰੂਪ ਭਾਜੀ ਜਿਹੜੀ ਗੱਲ ਕਹਿ ਕੇ ਗਏ ਆ ਮੈਨੂੰ ਬਹੁਤ ਹੀ ਚੰਗੀ ਲੱਗੀ। ਉਹਨਾਂ ਦੇ ਵਿਚਾਰ, ਉਹਨਾਂ ਨੇ ਬੇਨਤੀ ਕੀਤੀ ਆ, ਉਹਨਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਮੀਡੀਆ ਨੂੰ ਸੁਣੋ। ਤੇ ਮੇਨ ਗੱਲ ਇਹ ਆ ਕਿ ਆਪਣੇ ਜਿਹੜੇ ਨਵੇਂ ਵੀ ਬੰਦੇ ਆ ਰਹੇ ਆ ਅਸਾਈਲਮ ਕੇਸਾਂ ਵਾਲੇ ਜਾਂ ਹੋਰ ਵੀ ਜਿੱਦਾਂ ਆ ਰਹੇ ਆ ਵਿਚਾਰੇ, ਉਹ ਵਿਚਾਰੇ ਭੇਡ ਚਾਲ 'ਚ ਫਸ ਜਾਂਦੇ ਆ। ਜਿਹੜਾ ਵੀ ਟਰੱਕ ਦਾ ਕੋਈ ਹੁੰਦਾ ਆ, ਲੈ ਯਾਰ ਤੂੰ ਏਦਾਂ ਕਰ, CDL ਬਣਾ ਲਾ ਫਟਾਫਟ। CDL ਬਣਾ ਤਾਂ ਲੈਂਦਾ ਆ, ਚਲੋ ਉਹਦੇ ਬਾਅਦ ਫਟਾਫਟ ਟਰੱਕ ਵੀ ਲੈ ਲਿਆ। ਸਾਡੇ ਈਸਟ ਕੋਸਟ ਵੱਲ, ਇੰਡੀਆਨਾ ਵੱਲ, ਨਿਊਯਾਰਕ ਵੱਲ ਵੀ ਬੜੇ ਲੋਕਾਂ ਨੇ ਸੁਸਾਈਡ ਕੀਤੇ ਆ। ਘਰ ਲੈ ਲਿਆ ਫਟਾਫਟ, ਵਧੀਆ ਗੱਡੀਆਂ ਲੈ ਲਈਆਂ। ਉਹਦੇ ਬਾਅਦ ਤੁਹਾਨੂੰ ਵੀ ਪਤਾ ਹੋਣਾ ਆ, ਤੁਹਾਡੀ ਵੀ ਜਾਣਕਾਰੀ 'ਚ ਹੋਣਾ ਹੈ ਭਾਜੀ, ਕਿ ਕਈ ਮੁੰਡਿਆਂ ਨੇ ਸੁਸਾਈਡ ਕੀਤੀ, ਪਰਿਵਾਰ ਬਰਬਾਦ ਹੋ ਗਏ। ਕੀ ਫਾਇਦਾ ਹੋਇਆ? ਇਸ ਕਰਕੇ ਜੋ ਜ਼ਮਾਨਾ ਚੱਲ ਰਿਹਾ ਆ, ਰੈਸੈਸ਼ਨ ਦਾ ਵੀ ਡਰ ਆ। ਇਹ ਨਹੀਂ ਕਿ ਸਿਰਫ ਅਮਰੀਕਾ 'ਚ, ਪੂਰੇ ਵਰਲਡ 'ਚ ਆਹ ਸਮਾਂ ਇਦਾਂ ਦਾ ਆ ਕਿ ਭੇਡ ਚਾਲ 'ਚ ਨਾ ਫਸ ਕੇ ਤੁਸੀਂ ਬਹੁਤ ਹੀ ਸਮਝਦਾਰੀ ਨਾਲ ਆਪਣਾ ਅੱਗਾ ਪਿੱਛਾ ਦੇਖ ਕੇ, ਆਪਣੀ ਬਜਟ ਦੇਖ ਕੇ, ਆਪਣੀ ਫਾਈਨੈਂਸ਼ੀਅਲ ਕੰਡੀਸ਼ਨ ਦੇਖ ਕੇ ਤੁਸੀਂ ਜੋ ਵੀ ਆਪਣਾ ਫੈਸਲਾ ਕਰਨਾ ਕਰੋ। ਭੇਡ ਚਾਲ 'ਚ ਮੇਰੀ ਵੀ ਸਾਰੇ ਭਰਾਵਾਂ ਨੂੰ, ਚਾਹੇ ਬੜੇ ਆ ਚਾਹੇ ਛੋਟੇ ਆ, ਸਾਰੇ ਮੇਰੇ ਵੀਰਾਂ ਨੂੰ, ਆਪਣੀ ਕਮਿਊਨਿਟੀਆਂ ਨੂੰ ਇਹ ਮੇਰੀ ਬੇਨਤੀ ਆ ਕਿ ਭੇਡ ਚਾਲ 'ਚ ਨਾ ਫਸ ਕੇ ਬਹੁਤ ਹੀ ਸਮਝਦਾਰੀ ਨਾਲ ਚੱਲ ਕੇ ਆਪਣੇ ਆਪ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਨਾ ਕਰੋ, ਆਪਣੇ ਆਪ ਨੂੰ ਆਬਾਦ ਕਰੋ। ਤੁਸੀਂ ਇੰਨੇ ਸੋਹਣੇ ਕੰਟਰੀਆਂ 'ਚ ਆ ਕੇ ਵੀ ਜੇ ਤੁਹਾਨੂੰ ਫਿਰ ਕੱਲ ਨੂੰ ਸੁਸਾਈਡ ਕਰਨਾ ਪੈਂਦਾ ਤੇ ਇਹ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਭਾਜੀ। ਬਸ ਮੇਰਾ ਇਹੀ ਕਹਿਣਾ ਸੀਗਾ। ਤੇ ਬਾਕੀ ਮੈਂ ਹਾਂਜੀ ਭਾਜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਓਕੇ, ਆਪਣੇ ਅਗਲੇ ਕਾਲਰ ਨੇ ਸਤਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ ਆਪਣਾ? ਜੀ ਠੀਕ ਹੈ ਜੀ। ਸਰ ਆਪਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂ ਬਹੁਤ ਚਿਰ ਤੋਂ ਤੁਹਾਡਾ ਪ੍ਰੋਗਰਾਮ ਸੁਣਦਾ ਜੀ ਸਤਿੰਦਰ ਜੀ, ਔਰ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਬਿਲਕੁਲ ਸੱਚੀ ਜਾਣਕਾਰੀ ਔਰ ਸਾਡੀ ਨੌਲੇਜ ਵਾਧਾ ਤੁਹਾਡੇ ਕੋਲੋਂ ਸੁਣ ਕੇ ਹੋਇਆ ਜੀ। ਬਹੁਤ ਜ਼ਿਆਦਾ ਅਸੀਂ ਬਚੇ ਆ ਹਰ ਖਤਰੇ ਤੋਂ, ਤੁਸੀਂ ਸਾਨੂੰ ਬਚਾਉਂਦੇ ਆ। ਔਰ ਮੈਂ USA ਵੀ ਟਰਕੀ ਕੀਤੀ, ਕੈਨੇਡਾ ਵੀ ਕਰ ਰਿਹਾ, ਦੋਨੇ ਪਾਸੇ ਦਾ ਮੇਰੇ ਕੋਲ ਐਕਸਪੀਰੀਅੰਸ ਹੈ। ਔਰ ਏਜੇ ਡਰਾਈਵਰ ਤੋਂ ਸ਼ੁਰੂ ਕਰਕੇ ਜੀ ਆਪਣਾ ਓਨਰ ਆਪਰੇਟਰ ਬਣ ਕੇ ਔਰ ਫਿਰ ਏਜੇ ਡਰਾਈਵਰ ਵੀ ਕੰਮ ਕਰ ਰਿਹਾ। ਮੈਂ ਚੜਾਓ ਵੀ ਦੇਖਿਆ, ਉਠਾਓ ਵੀ ਦੇਖਿਆ ਤੇ ਆਪਣੇ ਆਪ ਨੂੰ ਸਟੈਂਡ ਕੀਤਾ ਜੀ। ਇੱਕ ਤਾਂ ਬੰਦੇ ਨੂੰ ਜਦੋਂ ਦੇਖ ਕੇ ਨਾ ਬਹੁਤੀ ਆਮਦਨ ਆ ਰਹੀ ਹੈ, ਬਹੁਤੇ ਆਪਣੇ ਖਰਚੇ ਨਹੀਂ ਵਧਾਉਣੇ ਚਾਹੀਦੇ।
ਜਦੋਂ ਐਕਸਪੈਂਸ ਵੱਧ ਜਾਂਦਾ ਤੇ ਜਦੋਂ ਪਿੱਛੋਂ ਆਮਦਨ ਆਣੀ ਬੰਦ ਹੋ ਜਾਂਦੀ ਨਾ ਜੀ, ਤੇ ਉਸ ਵੇਲੇ ਸੁਸਾਈਡ ਵੱਲ ਬੰਦਾ ਜਾਂਦਾ ਫਾਈਨਲੀ, ਲੋਕਾਂ ਨੂੰ ਦੱਸਦਾ ਨਹੀਂ ਉਹ। ਤੁਸੀਂ ਦੇਖਿਆ ਸੀ ਸਮਾਂ ਸੀ, ਰੁਝਾਨ ਸੀ, ਜਿਸ ਵੇਲੇ ਲੋਕਾਂ ਨੂੰ ਬਹੁਤ ਵਧੀਆ ਪੈਸੇ ਬਣ ਰਹੇ ਸੀ, ਕੋਈ ਪੰਜਾਬੀ ਰੇਡੀਓ USA ਨੂੰ ਬਹੁਤ ਸਾਰੇ ਲੋਕ ਸੁਣ ਕੇ ਰਾਜੀ ਨਹੀਂ ਸੀ। ਤੁਸੀਂ ਉਸੇ ਵੇਲੇ ਤੋਂ ਸਾਨੂੰ ਦੱਸ ਰਹੇ ਸੀ ਕਿ ਭਾਈ ਜੇ ਅੱਜ ਇਹਦਾ ਚੜਾ ਹੋਵੇ ਤੇ ਕੱਲ ਨੂੰ ਤਰਾਓ ਵੀ ਜਾਣਾ ਜੀ। ਉਸ ਤੋਂ ਪਹਿਲੇ ਵੀ ਤੁਸੀਂ ਇਹ ਗੱਲ ਬੋਲ ਰਹੇ ਸੀ ਕਿ ਭਾਈ ਬਹੁਤੇ ਮਹਿੰਗੇ ਟਰੱਕ ਨਾ ਲਓ। ਮੈਂ ਦੋਨੇ ਗੱਲਾਂ 'ਚ ਮੈਂ ਨਵਾਂ ਟਰੱਕ ਕਢਾਇਆ ਸੀ, ਲੋਕੀ ਤੁਹਾਨੂੰ ਸਹੀ ਸਲਾਹ ਨਹੀਂ ਦਿੰਦੇ ਬਾਕੀ, ਲੇਕਿਨ ਪੰਜਾਬੀ ਰੇਡੀਓ USA ਏਦਾਂ ਦਾ ਹੈ ਜਿਹੜਾ ਸਾਨੂੰ ਸਹੀ ਸਲਾਹ ਤੇ ਜਾਗਰੂਕ ਕਰਦਾ ਹੈ। ਮੈਂ ਬਹੁਤੀ ਗੱਲਾਂ ਨਾ ਕਹਿੰਦਾ ਹੋਇਆ, ਬਸ ਇਹੀ ਤੁਹਾਡਾ ਧੰਨਵਾਦ ਕਰਾਂਗਾ ਕਿ ਮੈਂ ਦੋਨੇ ਪਾਸੇ ਦੀ ਟਰੱਕਿੰਗ ਦੇਖੀ ਹੈ। ਮੇਰਾ ਕੰਮ ਉੱਥੇ ਵੀ ਵਧੀਆ ਸੀ, ਇੱਥੇ ਵੀ ਠੀਕ ਆ, ਕੋਈ ਪ੍ਰੋਬਲਮ ਨਹੀਂ ਹੈ। ਥੈਂਕ ਯੂ ਸਤਿੰਦਰ ਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ। ਤੁਸੀਂ ਇਸੇ ਤਰ੍ਹਾਂ ਸਾਨੂੰ ਜਾਣਕਾਰੀ ਦਿੰਦੇ ਰਹੋ ਔਰ ਤੁਹਾਡਾ ਬਹੁਤ ਹੀ ਸ਼ੁਕਰੀਆ, ਤਹਿ ਦਿਲੋਂ ਧੰਨਵਾਦ, ਮਿਹਰਬਾਨੀ ਜੀ। ਰਾਜਕਰਨ ਇੱਕ ਥੈਂਕ ਯੂ ਭਾਜੀ ਹੁਣਾਂ ਦਾ ਪ੍ਰੋਗਰਾਮ ਸੁਣਦੇ ਆ। ਤੇ ਇੱਕ ਚੀਜ਼ ਜਿਹੜੀ ਮੈਂ ਅਪਡੇਟ ਕਰਨੀ ਚਾਹੁੰਦਾ ਕਿ ਜਿਹੜੇ ਹਾਊਸ ਲੀਡਰਸ ਹੈਗੇ ਆ ਉਹਨਾਂ ਦੇ ਵੱਲੋਂ ਇੱਕ ਜਿਹੜਾ ਨਵਾਂ ਲੈਜਿਸਲੇਸ਼ਨ ਲਿਆਂਦਾ ਜਾ ਰਿਹਾ, ਜਿਹਦੇ 'ਚ ਕਿ ਐਕਟਿੰਗ ਸੈਕਟਰੀ ਜੂਲੀ ਸੂ ਹੈ ਇਸ ਵੇਲੇ, ਉਹ ਐਕਟਿੰਗ ਸੈਕਟਰੀ ਆ। ਸੋ ਬੇਸਿਕਲੀ ਉਹਨਾਂ ਦੀ ਜਿਹੜੀ ਪਹੁੰਚ ਆ ਜਾਂ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਉਹਨਾਂ ਦੀ ਇਸ ਵੇਲੇ, ਉਹ ਕਿਉਂਕਿ ਉਹ ਕਨਫਰਮ ਨਹੀਂ ਹੋ ਸਕੇ, ਉਹਨਾਂ ਦੀ ਕਨਫਰਮੇਸ਼ਨ ਸਟਾਲ ਆ ਇਸ ਵੇਲੇ। ਸੋ ਪਰ ਐਜ਼ ਅ ਐਕਟਿੰਗ ਸੈਕਟਰੀ ਸਟਿਲ ਸ਼ੀ ਇਜ਼ ਏਬਲ ਟੂ ਡੂ ਲੋਟ ਆਫ ਸਟਫ। ਸੋ ਉਹਨੂੰ ਠੱਲ ਪਾਉਣ ਨੂੰ ਜਿਹੜਾ ਆ ਲੈਜਿਸਲੇਸ਼ਨ ਲਿਆਂਦੀ ਜਾ ਰਹੀ ਆ। ਜਿਹੜੇ ਰਿਪਬਲਿਕਨ ਹੈਗੇ ਵਰਜੀਨੀਆ ਫੌਕਸ ਤੇ ਕੈਵਿਨ ਕੈਲੀ ਜਿਹੜੇ ਹੈਗੇ ਆ, ਉਹਨਾਂ ਦੇ ਵੱਲੋਂ ਜਿਹੜੀ ਆ ਉਹਨੂੰ ਸਟਾਲ ਕਰਨ, ਉਹਨੂੰ ਰੋਕਣ ਦੇ ਲਈ ਜਿਹੜੀ ਆ ਲੈਜਿਸਲੇਸ਼ਨ ਲਿਆਂਦੀ ਜਾ ਰਹੀ ਆ। ਕਿਉਂਕਿ ਇਸ ਵੇਲੇ ਕਾਫੀ ਡਾਇਰ ਸਿਚੁਏਸ਼ਨ ਹੈਗੀ ਆ। ਜਿਹੜੀ ਜੂਲੀ ਸੂ ਹੈਗੇ ਆ, ਉਹ ਬਾਈਪਾਰਟੀਸਨ ਕੰਗਰੈਸ਼ਨਲ ਆਪੋਜੀਸ਼ਨ ਫੇਸ ਕਰ ਰਹੇ ਆ ਓਵਰ ਲੂਜ਼ਿੰਗ 32.6 ਬਿਲੀਅਨ ਇਨ ਟੈਕਸਪੇਅਰ ਫੰਡਸ ਟੂ ਫਰਾਡ। ਜਿਹੜੀਆਂ ਪਾਲਿਸੀਜ਼ ਉਹਨਾਂ ਨੇ ਕੀਤੀਆਂ ਹੈਗੀਆਂ, ਡਿਸਟਰੋਇੰਗ ਦਾ ਲਾਈਵਲੀਹੁਡਸ ਆਫ ਟੈਨਸ ਆਫ ਥਾਊਜ਼ੈਂਡਸ ਆਫ ਇੰਡੀਪੈਂਡੈਂਟ ਵਰਕਰਸ। ਸੋ ਇਹ ਇੱਕ ਇਸ ਵੇਲੇ ਜਿਹੜੀ ਆ ਇੰਟਰਸਟਿੰਗ ਜਿਹੜੀ ਚੀਜ਼ ਚੱਲ ਰਹੀ ਹੈਗੀ ਆ ਹਾਊਸ ਦੇ ਵਿੱਚ। ਸੋ ਉਹਨਾਂ ਦੀ ਜਿਹੜੀ ਇਸ ਵੇਲੇ ਕਾਰਜਕਾਲ ਆ ਜਾਂ ਉਹਨਾਂ ਦੀ ਜਿਹੜੀ ਉਹਨਾਂ ਦੀ क्षमता ਹੈਗੀ ਆ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਦੇ ਨਾਲ ਨਾਲ ਹੀ ਜਿਹੜੀ ਇੱਕ ਹੋਰ ਖਬਰ ਜਿਹੜੀ ਆ ਉਹ ਹੈਗੀ ਆ ਕਿ FMCSA ਵੱਲੋਂ ਰਿਨਿਊ ਕੀਤੀ ਗਈ ਆ ਪਲਾਨ ਫॉर ਕੈਰੀਅਰਸ ਟੂ ਕੀਪ ਐਕਸੀਡੈਂਟ ਰੈਕਰਡਸ। ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੂੰ ਆਪਣਾ ਐਕਸੀਡੈਂਟ ਦੇ ਰਿਕਾਰਡ ਰੱਖਣੇ ਜ਼ਰੂਰੀ ਹੈਗੇ ਆ। ਸੋ ਤੁਸੀਂ ਰਿਪੋਰਟ ਕਰਨੀ ਨਹੀਂ ਜ਼ਰੂਰੀ ਤੁਹਾਨੂੰ ਕਿਸੇ ਵੀ ਜਿਹੜੀ ਆ ਏਜੰਸੀ ਨੂੰ, ਪਰ ਤੁਹਾਨੂੰ ਆਪਣੇ ਕੈਰੀਅਰ ਨੂੰ ਆਪਣਾ ਸਾਰਾ ਐਕਸੀਡੈਂਟ ਦਾ ਰਿਪੋਰਟ, ਐਕਸੀਡੈਂਟ ਦਾ ਡਾਟਾ ਸਾਰਾ ਤੁਹਾਨੂੰ ਸੇਵ ਕਰਕੇ ਰੱਖਣਾ ਹੈ। ਕਿਉਂਕਿ ਉਹ ਜਿਹੜਾ ਕਿਸੇ ਵੀ ਟਾਈਮ ਤੁਹਾਡੀ ਲੇਟਰ ਔਨ ਇਨਕੁਆਇਰੀ ਹੁੰਦੀ ਆ, ਤੁਹਾਡਾ ਉਹਦੇ ਵਿੱਚ 3 ਚੀਜ਼ਾਂ ਦੇਖੀਆਂ ਜਾ ਸਕਦੀਆਂ ਕਿ ਐਕਸੀਡੈਂਟ ਤੋਂ ਪਹਿਲਾਂ ਤੁਹਾਡਾ ਕੀ ਸੀਗਾ, ਪਾਲਿਸੀ ਕੀ ਸੀਗੀ, ਐਕਸੀਡੈਂਟ ਹੋਣ ਤੋਂ ਬਾਅਦ ਤੁਸੀਂ ਐਕਸੀਡੈਂਟ ਹੋਇਆ ਉਹਦੇ ਕੀ ਰੀਜ਼ਨ, ਕੀ ਪ੍ਰੋਬਲਮ ਸੀ, ਤੇ ਐਕਸੀਡੈਂਟ ਹੋਣ ਤੋਂ ਬਾਅਦ ਤੁਸੀਂ ਕਿਹੜੇ ਪ੍ਰੀਵੈਂਟਿਵ ਐਕਸ਼ਨ ਲਏ ਹੈ ਕਿ ਕੱਲ ਤੋਂ ਐਕਸੀਡੈਂਟ ਨਾ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਚੇਂਜਸ ਆ ਰਹੀਆਂ ਹੈਗੀਆਂ। ਸੋ ਮੇਕ ਸ਼ੋਰ ਕਿ ਸਟੇ ਟਿਊਨ ਆਪਣੇ ਰੇਡੀਓ ਦੇ ਉੱਤੇ, ਜਿਹੜਾ ਵੀ ਤੁਹਾਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਅਸੀਂ ਡਿਟੇਲ ਦੇ ਵਿੱਚ ਗੱਲ ਦੱਸਦੇ ਰਵਾਂਗੇ। ਤੇ ਤੋਂ ਅਗਲੀ ਜਿਹੜੀ ਅਪਡੇਟ ਹੈਗੀ ਆ ਉਹ ਹੈਗੀ ਆ ਕਿ CBSA ਦਾ ਬ੍ਰੇਕ ਸੇਫਟੀ ਵੀਕ ਜਿਹੜਾ ਆ ਰਿਹਾ ਹੈਗਾ ਅਗਸਤ 20 ਤੋਂ ਲੈ ਕੇ 26 ਤੱਕ। ਸੋ CBSA ਦਾ ਬ੍ਰੇਕ ਸੇਫਟੀ ਵੀਕ ਜਿਹੜਾ ਹੈਗਾ ਅਗਸਤ 20 ਤੋਂ 26 ਤੱਕ ਹੈਗਾ। ਇਹਦੇ ਵਿੱਚ ਉਹਨਾਂ ਨੇ ਜਿਹੜੀਆਂ ਤੁਹਾਡੀਆਂ ਬ੍ਰੇਕਸ ਦੇ ਵਿੱਚ ਮਿਸਿੰਗ, ਨਾਨ ਫੰਕਸ਼ਨਿੰਗ, ਲੂਜ਼ ਕਰੈਕਸ ਪਾਰਟਸ, ਕੋਈ ਕੰਟੈਮੀਨੇਸ਼ਨ, ਕੋਈ ਵੋਰ ਕਰੈਕ, ਮਿਸਿੰਗ ਲਾਈਨਿੰਗ ਔਰ ਪੈਡ, ਜਿਹੜੇ ਸਾਡੇ SCAM ਦੇ ਫਲਿਪ ਓਵਰ ਆ ਉਹ ਚੈੱਕ ਕਰਨੇ ਹੈਗੇ ਆ। ਜੇ ਤੁਹਾਡੀ ਕੋਈ 에ਅਰ ਬ੍ਰੇਕਸ ਦੇ ਵਿੱਚ ਲੀਕੇਜ ਹੈਗੀ ਆ ਜਾਂ ਲਾਈਨ ਦੇ ਵਿੱਚ ਲੀਕੇਜ ਹੈਗੀ ਆ ਉਹ ਚੈੱਕ ਹੋਣੀ ਹੈ। ਤੁਹਾਡੇ ਸਲਾਕ ਐਡਜਸਟਰ ਜਿਹੜੇ ਆ ਉਹਨਾਂ ਦੀ ਜਿਹੜੀ ਐਡਜਸਟਮੈਂਟ ਹੈਗੀ ਆ SCAM ਦੇ ਵਿੱਚ ਤੇ ਜਿਹੜੀ ਗੈਲਵਸ ਪਿਨ ਹੈਗੀ ਆ ਉਹਦੇ ਵਿੱਚ ਉਹ ਚੈੱਕ ਹੋਣੀ ਆ। ਤੁਹਾਡਾ ਟਾਇਰਾਂ ਦਾ ਜਿਹੜਾ ਬ੍ਰੇਕ ਸਿਸਟਮ ਦਾ ਜਿਹੜਾ ਪ੍ਰੈਸ਼ਰ ਹੈਗਾ, ਟਾਇਰਾਂ ਦਾ ਜਿਹੜਾ ਬ੍ਰੇਕ ਸਿਸਟਮ ਦਾ ਪ੍ਰੈਸ਼ਰ ਹੈਗਾ ਉਹ ਬਿਟਵੀਨ 9 to 100 PSI ਹੋਣਾ ਚਾਹੀਦਾ ਆ। ਸਾਰੀਆਂ ਚੀਜ਼ਾਂ ਜਿਹੜੀਆਂ ਆ, ਕੋਈ ਵੀ ਤੁਹਾਡਾ ਨਾਨ ਮੈਨੂਫੈਕਚਰ ਹੋਲਸ ਹੈਗੇ ਆ, ਕੋਈ ਰਬਰਸ ਦੇ ਵਿੱਚ ਹੈਗੇ ਆ, ਕੋਈ ਬ੍ਰੋਕਨ ਪਾਰਟਸ ਹੈਗੇ ਆ, ਕੋਈ ਵੀ ਜਿਹੜਾ ਬ੍ਰੇਕ ਦਾ ਵਾਰਨਿੰਗ ਸਿਸਟਮ ਹੈਗਾ, ਡਿਵਾਈਸ ਹੈਗਾ ਜਾਂ ਐਂਟੀ ਲੌਕ ਬ੍ਰੇਕਿੰਗ ਹੈਗਾ ਉਹ ਚੈੱਕ ਹੋਣਾ, ਉਹਦਾ ਮੈਲ ਫੰਕਸ਼ਨ ਚੈੱਕ ਹੋਣਾ, ਲੋ ਪ੍ਰੈਸ਼ਰ ਵਾਰਨਿੰਗ ਡਿਵਾਈਸ ਚੈੱਕ ਹੋਣੇ ਆ।
ਟਰੈਕਟਰ ਦੀ ਪ੍ਰੋਟੈਕਸ਼ਨ ਸਿਸਟਮ ਜਿਹੜਾ ਹੈਗਾ ਤੇ ਇਨਕਲੂਡਿੰਗ ਦਾ ਬਲੀਡ ਬੈਕ ਜਿਹੜਾ ਸਿਸਟਮ ਹੈਗਾ ਉਹ ਚੈੱਕ ਹੋਣਾ। ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਇਸ ਵੀਕ ਦੇ ਵਿੱਚ ਚੈੱਕ ਹੋ ਸਕਦੀਆਂ। CBSA ਬ੍ਰੇਕ ਸੇਫਟੀ ਵੀਕ ਜਿਹੜਾ ਅਗਸਤ 20 ਤੋਂ ਲੈ ਕੇ ਤੇ 26 ਤੱਕ ਚੱਲਣਾ ਹੈਗਾ। ਜੀ ਜੀ ਜੀ, ਥੈਂਕ ਯੂ ਜੀ। ਆਪਣੇ ਅਗਲੇ ਕੁਝ ਕਾਲਰਸ ਉਹਨਾਂ ਨੂੰ ਵੀ ਲੈਂਦੇ ਆ। ਹਰਮੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਜੀ, ਹਰਜੋਤ ਜੀ ਤੇ ਬਾਈ ਰਮਨ, ਸਭ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਰਮਨ ਜੀ, ਇੱਕ ਤਾਂ ਚਲੋ ਹੁਣ ਤੁਸੀਂ ਦੱਸ ਰਹੇ ਸੀਗੇ ਜਿਹੜਾ ਐਕਸੀਡੈਂਟ ਦਾ ਰਿਕਾਰਡ ਰੱਖਣਾ, ਉਹਦੇ ਵਿੱਚ ਜਿਵੇਂ ਮੇਰਾ ਟਰੱਕ ਨਾ ਜੀ ਪਿਛਲੇ ਸਾਲ ਪੋਰਟਲੈਂਡ ਦੇ ਵਿੱਚ ਸਨੋ ਤੇ ਤਿਲਕ ਗਿਆ ਸੀਗਾ, ਤੇ ਦੂਜਾ ਜਿਹੜਾ ਟਰੱਕ ਤਿਲਕਿਆ ਗਿਆ ਸੀ ਉਹਦੇ ਨਾਲ ਜਾ ਕੇ ਲੱਗ ਗਿਆ ਸੀਗਾ। ਚਲੋ ਉਹਨਾਂ ਨੇ ਕਲੇਮ ਵੀ ਲੈ ਲਿਆ, ਪਰ ਕੋਈ ਪੁਲਿਸ ਰਿਪੋਰਟ ਨਹੀਂ ਸੀ। ਪਰ ਉਹ ਰਿਕਾਰਡ ਮੈਨੂੰ ਰੱਖਣਾ ਪਊਗਾ ਜੀ। ਇੱਕ ਤਾਂ ਮੈਨੂੰ ਇਹ ਦੱਸ ਦਿਓ, ਚਾਹੇ ਅਗਲੇ ਪ੍ਰੋਗਰਾਮ 'ਚ ਦੱਸ ਦਿਓ ਜੀ, ਮੈਂ ਸੁਣਦਾ ਹੀ ਰਹਿਣਾ ਤੁਹਾਡਾ, ਬਾਅਦ 'ਚ ਵੀ ਸੁਣ ਲੈਣਾ ਹੁੰਦਾ। ਇੱਕ ਤਾਂ ਮੇਰਾ ਇਹ ਕੁਐਸਚਨ ਸੀਗਾ ਜੀ। ਹਾਂਜੀ, ਇਹ ਤੁਹਾਨੂੰ ਹਰੇਕ ਰੈਕਡ, ਚਾਹੇ ਉਹ ਰਿਪੋਰਟ ਹੋਇਆ ਚਾਹੇ ਨਹੀਂ ਹੋਇਆ, ਲੇਕਿਨ ਤੁਹਾਨੂੰ ਕੰਪਨੀ ਦੇ ਆਪਣੇ ਰੈਕਡ ਦੇ ਵਿੱਚ ਉਹ ਸਾਰਾ ਕੁਝ ਰੱਖਣਾ ਪੈਣਾ। ਠੀਕ ਹੈ ਜੀ। ਉਹ ਜੀ ਮੈਂ ਹਾਂਜੀ, ਉਹ ਮੈਂ ਇੰਸ਼ੋਰੈਂਸ ਤੋਂ ਸਾਰੀ ਇਨਫੋਰਮੇਸ਼ਨ ਲਵਾਂ ਜਾਂ ਜੀ ਤੋਂ ਮੈਂ ਇੰਸ਼ੋਰੈਂਸ ਲਈ ਆ ਗਾਂ, ਜਿਨ੍ਹਾਂ ਨੇ ਉਹ ਕਲੇਮ ਤਾਂ ਉਧਰੋਂ ਲੈ ਲਿਆ ਉਹਨਾਂ ਨੇ, ਉਹ ਉਹਨਾਂ ਤੋਂ ਲਵਾਂ? ਕਿਉਂਕਿ ਮੇਰੇ ਕੋਲ ਜਿਹੜਾ ਚੀਜ਼ਾਂ ਹੈਗੀ ਆ ਸਟਰਕਚਰ ਵਗੈਰਾ ਹੈਗੀਆਂ ਸਾਰੀਆਂ ਉਸ ਚੀਜ਼ ਦਾ ਜੀ ਜਿਹੜਾ ਹੋਇਆ। ਹਾਂਜੀ, ਜੋ ਤੁਹਾਡੇ ਕੋਲ ਹੈਗਾ, ਤੁਹਾਡਾ ਐਕਸੀਡੈਂਟ ਦਾ ਟਾਈਮ ਸਾਰਾ ਕੁਝ ਜਿਹੜਾ ਤੁਹਾਡੇ ਕੋਲ ਹੈਗਾ ਉਹ ਰੱਖੋ, ਤੇ ਜਿਹੜਾ ਕਲੇਮ ਜਿਹੜਾ ਉਧਰੋਂ ਗਿਆ ਹੈਗਾ ਉਹ ਇੰਸ਼ੋਰੈਂਸ ਨੂੰ ਕਹਿ ਕੇ ਕਲੇਮ ਦਾ ਉਹ ਲੈ ਸਕਦੇ ਹੈਗੇ ਤੁਸੀਂ, ਜਿਹੜੀ ਉਹਨਾਂ ਨੇ ਕਲੇਮ ਕੀਤਾ ਹੈਗਾ। ਹਾਂਜੀ, ਉਹ ਮੈਂ ਉਹਨਾਂ ਤੋਂ ਲੈ ਲੂਗਾ। ਹਾਂਜੀ, ਉਹ ਵੀ ਆਪਣੇ ਰੈਕਡ ਰੱਖੋ, ਕਿਉਂਕਿ ਇਟਸ ਬੈਟਰ ਟੂ ਹੈਵ ਇਟ ਦੈਨ ਨਾਟ ਟੂ ਹੈਵ। ਠੀਕ ਹੈ ਜੀ। ਜੀ, ਲਾਸ ਰਿਪੋਰਟ ਕਹਿੰਦੇ ਆ ਉਹਨੂੰ, ਲੈ ਕੇ ਰੱਖ ਲਿਓ। ਕਈ ਵਾਰ ਕੀ ਹੁੰਦਾ ਵੀ ਜਦੋਂ ਤੁਹਾਡੀ ਪਾਲਿਸੀ ਰਿਨਿਊ ਹੋਣੀ ਆ ਨਾ, ਇੰਸ਼ੋਰੈਂਸ ਏਜੰਟ ਵੀ ਕਈ ਵਾਰ ਜਾਣ ਕੇ ਡਿਲੇ ਕਰਦੇ ਰਹਿੰਦੇ ਆ ਵੀ ਨਹੀਂ ਦੱਸਣਾ ਐਨ ਐਂਡ ਤੇ ਆ ਕੇ ਦੱਸਣਾ 1-2 ਦਿਨ ਪਹਿਲਾਂ। ਪਰ ਜੇ ਤੁਸੀਂ ਪਹਿਲਾਂ ਲੈ ਕੇ ਰੱਖੀ ਹੋਊਗੀ, ਜਦੋਂ ਸ਼ਾਪ ਅਰਾਊਂਡ ਵੀ ਕਰਨਾ, ਤੇ ਤੁਹਾਡੇ ਲਈ ਉਹ ਫਾਇਦਾ ਰਹੂਗਾ ਫਿਊਚਰ ਦੇ ਵਿੱਚ। ਠੀਕ ਹੈ ਜੀ, ਠੀਕ ਹੈ ਜੀ। ਤੇ ਦੂਸਰਾ ਜੀ, ਮੈਂ ਕੱਲ ਜਿਹੜਾ ਸ਼ਾਮ ਨੂੰ ਹੀ ਆਪਣੇ ਟਰੱਕਾਂ ਦੀ ਪ੍ਰਾਈਸ ਤੇ ਨਵੇਂ ਟਰੱਕ ਲੈਣ ਤੇ ਹੋਇਆ, ਤੇ ਮੈਂ ਫਰੀਦਕੋਟ ਤੋਂ ਲੋਡ ਚੱਕ ਰਿਹਾ ਸੀ। ਮੈਂ ਤੁਹਾਡੀ ਕੱਲ ਦੀ ਕਹਾਣੀ ਦੱਸਦਾ ਜੀ, 2 ਮਿੰਟ ਦੀ ਹੈਗੀ ਹੈ। ਤੇ ਉਹਦੇ 'ਚ ਕੀ ਹੋਇਆ ਨਾ, ਇੱਕ ਮੁੰਡਾ ਨਿਊਯਾਰਕ ਤੋਂ ਲੋਡ ਚੱਕਦਾ ਸੀ, ਤੇ ਉਹਨੇ ਇੱਥੋਂ ਫਰੀਦਕੋਟ ਤੋਂ ਹੀ, ਆਪਣੀ ਕੰਪਨੀ ਆ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਉਹਨਾਂ ਤੋਂ ਟਰੱਕ ਲਿਆ ਜੀ। ਤੇ ਮੈਂ ਹੈਰਾਨ ਹੋ ਗਿਆ ਜੀ, ਉਹ ਮੁੰਡਾ ਨਵਾਂ ਵਿਚਾਰਾ ਇਸੇ ਸਾਲ ਹੀ ਜਨਵਰੀ 'ਚ ਉਹਨੇ ਟਰੱਕ ਲੈ ਲਿਆ। ਤਾਂ ਪਹਿਲਾਂ ਤਾਂ ਮੈਂ ਉਹਨੂੰ ਇਹ ਕਿਹਾ, ਮੈਂ ਯਾਰ ਛੋਟੀ ਵੀਰ, ਇਸ ਸਾਲ ਜਨਵਰੀ ਟਰੱਕ ਲੈਂਦਾ ਤਾਂ ਕੋਈ ਆਈਡੀਆ ਨਹੀਂ ਬਣਦਾ ਸੀ, ਲੋਕ ਤਾਂ ਵੇਚੀ ਜਾਂਦੇ ਆ ਜੀ। ਉਦੋਂ ਬਾਅਦ ਜੀ ਕੀ ਹੋਇਆ ਜੀ, ਮੈਂ ਹੈਰਾਨ ਹੋ ਗਿਆ ਜੀ। 3 ਲੱਖ ਮੀਲ ਚੱਲਿਆ ਟਰੱਕ, 2021 ਮਾਡਲ ਵਾਲਵੋ, ਤੇ ਮੈਂ ਇਹ ਹੈਰਾਨ ਹੋ ਗਿਆ, 1,40,000 ਚ ਪਿਆ ਜੀ ਹੁਣ। 3 ਲੱਖ ਮੀਲ ਚੱਲਿਆ, ਤੇ ਮੇਰੇ ਹੋਸ਼ ਉੱਡ ਗਏ। ਹਾਲਾਂਕਿ ਮੇਰੀ ਜੋੜੀ ਹੈ, ਮੈਂ ਲਈ ਆ, ਮੈਂ 1,20,000 ਦੀ, 40,000 ਦਾ ਟਰੇਲਾ ਤੇ 80,000 ਦਾ ਟਰੱਕ, ਤੇ ਮੈਂ ਲਿਆ ਜਨਵਰੀ 2021 ਦੇ ਵਿੱਚ। ਚਲੋ ਮੈਂ ਤਾਂ ਵਧੀਆ ਸੀਜ਼ਨ 'ਚ ਆਪਦੇ ਪੈਸੇ ਵੀ ਸੇਵ ਕਰ ਲਏ। ਬਾਕੀ ਫਿਰ ਮੈਂ ਉਹਨੂੰ ਕੈਲਕੂਲੇਸ਼ਨ, ਮੈਂ ਕਿਹਾ ਕਾਕੇ ਤੂੰ ਕੈਲਕੂਲੇਸ਼ਨ ਕਰਦਾ? ਆਹ ਮੈਂ ਕੋਈ ਕੈਲਕੂਲੇਸ਼ਨ ਨਹੀਂ ਕੀਤੀ, ਉਹਨੇ ਦੱਸੀ ਨਹੀਂ, ਮੈਨੂੰ ਲੱਗ ਗਿਆ, ਮੈਂ ਸਮਝ ਗਿਆ ਸੀਗਾ ਵੀ ਇਹਨੇ ਕੋਈ ਨਹੀਂ ਕੀਤੀ। ਫਿਰ ਹੋਰ ਕੀ, ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਕਿੰਨਾ ਕੰਮ ਕਰਦਾ, ਕਿੰਨੀਆਂ ਮੀਲਾਂ ਪਾਉਣਾ? ਤਾਂ ਜਦੋਂ ਉਹਦੇ ਨਾਲ ਮੈਂ ਕੈਲਕੂਲੇਟ ਕਰਕੇ ਕੀਤਾ, ਕਿਉਂਕਿ ਅਸੀਂ ਦੋਵੇਂ ਵਿਹਲੇ ਸੀ, ਉਹਦਾ ਵੀ ਲੋਡ ਹੋ ਰਿਹਾ ਸੀ, ਮੇਰਾ ਵੀ ਹੋ ਰਿਹਾ ਸੀ, ਤਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਚੱਲਦਾ ਫਰੀਦਕੋਟ ਤੋਂ ਪੋਰਟਲੈਂਡ ਨੂੰ। ਮੈਂ ਕਿਹਾ ਮੈਂ 8,000 ਮੀਲ ਪਾ ਕੇ ਅੱਜ ਵੀ 22-23,000 24,000 ਦਾ ਕੰਮ ਕਰਦਾ। ਤੇ ਉਹ ਜੀ ਨਿਊ ਜਰਸੀ ਨੂੰ ਚੱਲ ਕੇ ਆਪਣੇ ਕੈਲੀਫੋਰਨੀਆ ਤੋਂ ਮਤਲਬ ਉਹ ਮੈਂ ਤਾਂ ਹੁਣ ਕੈਲਕੂਲੇਸ਼ਨ ਕੀਤੀ ਵੀ ਤੂੰ 16,000 ਮੀਲ ਪਾਉਂਦਾ ਹੋਵੇਗਾ, 3 ਗੇੜੇ ਲਾਉਂਦਾ ਜੀ, ਸੋਲੋ ਚੱਲਦਾ। ਪਰ ਉਹਦਾ ਨਹੀਂ ਭਾਜੀ, ਮੇਰੀ 18,000 ਮੀਲ ਪੈਂਦੀ ਹੈ। ਉਹ 18,000 ਮੀਲ ਪਾ ਕੇ ਜੀ ਤੇ 32,000 ਦਾ ਕੰਮ ਕਰਦਾ। ਫਿਰ ਮੈਂ ਉਹਨੂੰ ਕੈਲਕੂਲੇਸ਼ਨ ਕਰਕੇ ਦੱਸੀ, ਮੈਂ ਕਿਹਾ ਜੇ ਤੂੰ 32,000 ਦਾ ਕਰਦਾ ਤੇ ਪਹਿਲਾਂ ਮੈਂ ਕਿਹਾ ਮੈਂ 8,000 ਪਾਉਣਾ, ਤੂੰ 18,000, 10,000 ਤਾਂ ਮੀਲ ਦਾ ਡਿਫਰੈਂਸ ਰਹਿ ਗਿਆ ਜੀ। ਉਦੋਂ ਬਾਅਦ ਫਿਰ ਮੈਂ ਉਹਦੇ ਕੈਲਕੂਲੇਸ਼ਨ ਕਰਕੇ ਉਹਨੂੰ ਦੱਸਿਆ, ਮੈਂ ਕਿਹਾ ਵੀ ਗੱਲ ਸੁਣ, ਵੀ ਤੂੰ ਮੇਰੇ ਨਾਲੋਂ $65 ਦਾ ਤੇਲ ਵੱਧ ਫੂਕਦਾ। ਜੇ ਮੈਂ 23 ਦਾ ਕੰਮ ਕੀਤਾ ਤੇ 6500 ਮੇਰਾ ਵਿੱਚ ਉਹ ਐਡ ਕਰ ਲਾ, ਮੇਰਾ 29.5 ਦਾ ਕੰਮ ਹੋ ਗਿਆ ਤੇ ਮੀਲ ਮੇਰੀ 8, ਤੇ ਆਪਣਾ ਫਰਕ ਕੀ ਰਹਿ ਗਿਆ? ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੂੰ ਕੈਲਕੂਲੇਸ਼ਨ ਕਰਕੇ ਮਹੀਨੇ ਦੇ ਐਂਡ ਤੇ ਕਦੇ ਕੈਲਕੂਲੇਸ਼ਨ ਕਰਕੇ ਇਹ ਵੇਖਿਆ ਵੀ ਮੇਰੀ ਡਰਾਈਵਰੀ ਤੋਂ ਬਾਅਦ ਕੀ ਬਚੇ? ਆਂਦਾ ਮੈਂ ਕੁਛ ਨਹੀਂ ਕੀਤਾ। ਔਰ ਉਹਨੇ ਜਨਵਰੀ ਤੋਂ ਲੈ ਕੇ ਜੀ ਤੇ ਅੱਜ ਅਗਸਤ ਚੜ ਗਈ, ਅਗਸਤ ਵੀ ਅੱਧੀ ਗਈ ਸਮਝ ਲਓ, ਤਾਂ ਜੀ ਉਹਨੇ ਸਿਰਫ ਹਜੇ 40,000 ਮੀਲ ਉਹਨੇ ਪਾਈ ਆ ਟਰੱਕ ਤੇ, ਸਿਰਫ 40,000 ਮੀਲ, ਮਤਲਬ 7-8 ਮਹੀਨੇ ਤੇ ਕੀ ਕਮਾ ਲੂਗਾ, ਉਹ ਕੀ ਖੱਟੂਗਾ? ਮੈਂ ਇਹਨੂੰ ਕਿਹਾ, ਕਾਕਾ ਯਾਰ ਹੁਣ ਤਾਂ ਤੂੰ ਵੇਚ ਵੀ ਨਹੀਂ ਸਕਦਾ ਇਹਨੂੰ, ਜੇ ਵੇਚੇਗਾ ਤਾਂ ਤੂੰ ਜਿਹੜੀ ਇੰਨੀ ਪੇਮੈਂਟ ਕਿੱਥੋਂ ਦੇਵੇਂਗਾ? ਇੱਥੋਂ ਫਰੀਦਕੋਟ ਦੀ ਕੰਪਨੀ ਨੇ ਆਪਣੇ ਪੰਜਾਬੀਆਂ ਨੇ ਇਹੋ ਜਿਹਾ ਮੜਿਆ, ਮੈਂ ਨਾਂ ਨਹੀਂ ਲੈਂਦਾ ਕਿਸੇ ਦਾ, ਤੇ ਹੈਰਾਨੀ ਹੋਈ ਜੀ ਮੈਨੂੰ। ਔਰ ਮੈਂ ਉਹ ਰਾਤ 10 ਵਜੇ ਅਸੀਂ ਦੋਵਾਂ ਨੇ ਲੋਡ ਚੱਕਿਆ, ਤੇ ਮੈਂ ਰਾਤ ਨੂੰ 12 ਵਜੇ ਤੱਕ ਮੈਨੂੰ ਉਹਦੀ ਗੱਲ ਤੇ ਨੀਂਦ ਨਾ ਆਈ। ਦੱਸੋ ਵੀ ਕੀ ਹੋਇਆ ਇਹ?
ਚਲੋ ਬਾਈ ਜੀ ਮੈਂ ਤੁਹਾਡਾ ਟਾਈਮ ਵੱਧ ਨਾ ਲਿਆ ਹੋਵੇ, ਸੌਰੀ, Thank ਪਰ you. ਫਿਰ ਵੀ ਧੰਨਵਾਦ। ਮਿਹਰਬਾਨੀ ਹਰਮਿੰਦਰ ਜੀ, ਸ਼ੁਕਰੀਆ। ਧੰਨਵਾਦ। ਬਿਲਕੁਲ ਜੀ, ਇਹ ਚੀਜ਼ਾਂ ਤਾਂ ਬਹੁਤ ਜ਼ਿਆਦੀਆਂ ਅਸੀਂ ਸੁਣਦੇ ਹਾਂ ਸਾਰਾ ਦਿਨ, ਸਾਨੂੰ ਕਾਲਸ ਆਉਂਦੀਆਂ ਹੈਗੀਆਂ, ਬਹੁਤ ਜ਼ਿਆਦੀਆਂ ਸੁਣਦੇ ਹਾਂ, ਥੋੜੀਆਂ ਨਹੀਂ ਸੁਣਦੇ ਹੈਗੇ। ਆਪਣੇ ਇੱਕ ਵੀਰ ਨੇ ਇੱਕ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ ਹੈਗਾ ਕਿ ਮੈਂ ਤੇ ਕਿਸੇ ਸੁਸਾਈਡ ਬਾਰੇ ਗੱਲ ਨਹੀਂ ਸੁਣੀ ਹੈਗੀ। ਭਾਈ ਜੇ ਤੁਸੀਂ ਨਹੀਂ ਸੁਣੀ ਹੈਗੀ ਤਾਂ ਮਤਲਬ ਇਹ ਨਹੀਂ ਵੀ ਹੋ ਨਹੀਂ ਰਿਹਾ ਹੈਗਾ, ਤੁਸੀਂ ਬਹੁਤ ਚੀਜ਼ਾਂ ਨਹੀਂ ਸੁਣੀਆਂ ਹੈਗੀਆਂ ਜਿਹੜੀਆਂ ਹੋ ਰਹੀਆਂ। ਅਸੀਂ ਡੇਲੀ ਬੇਸਿਸ ਦੇ ਉੱਤੇ ਡੀਲ ਕਰਦੇ ਹਾਂ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਕੰਮਾਂ ਦੇ ਨਾਲ। ਸੋ ਪਲੀਜ਼ ਇਹ ਚੀਜ਼ ਜਿਹੜੀ ਹੈਗੀ ਆ, ਤੁਸੀਂ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਬਹੁਤ ਡਾਇਰ ਹੈਗੀ ਆ। ਸ਼ੂਟਿੰਗ ਦੀਆਂ ਵੀ ਰਮਨ ਜੀ, ਇੱਕ ਦੂਜੇ ਨੂੰ ਗੋਲੀ ਮਾਰ ਕੇ ਮਾਰਿਆ ਜੇ, ਤੁਸੀਂ ਕਿੰਨੀਆਂ ਖਬਰਾਂ ਯਾਰ ਸੁਣਦੇ ਪੰਜਾਬੀ ਰੇਡੀਓ USA ਤੇ। ਉਹ ਉਹਨਾਂ ਨੂੰ ਜਰਾ ਧਿਆਨ 'ਚ ਜਾ ਕੇ ਦੇਖਿਆ ਕਰੋ ਕਿ ਕਾਰਨ ਕੀ ਸੀ, ਹਰ ਵੀਕ ਕੁਛ ਨਾ ਕੁਛ ਵਾਪਰਦਾ। ਨਹੀਂ, ਮੇਰੇ ਖਿਆਲ ਦੇ ਵਿੱਚ ਸ਼ਾਇਦ ਇਹਨਾਂ ਨੂੰ ਪੰਜਾਬ ਦੀ ਜਾਂ ਹੋਰ ਦੁਨੀਆ ਭਰ ਦੀ ਸਾਰੀਆਂ ਖਬਰਾਂ ਹੋਣਗੀਆਂ ਸ਼ਾਇਦ, ਪਰ ਇੱਕ ਇਹ ਚੀਜ਼ ਜਿਹੜੀ ਆ, ਕਿਉਂਕਿ ਇਹ ਚੀਜ਼ ਬਹੁਤ ਲੁਕਾਈ ਜਾਂਦੀ ਆ, ਇਹ ਚੀਜ਼ ਨੂੰ ਬਹੁਤ ਛੁਪਾਇਆ ਜਾਂਦਾ ਆ, ਨਹੀਂ ਦੱਸਿਆ ਜਾਂਦਾ ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਵਿੱਚ। ਇਹ ਚੀਜ਼ਾਂ ਅਸੀਂ ਅੱਜ, ਇਹ ਸਾਡੇ ਜਿਹੜਾ ਟੈਬੂ ਹੈਗਾ ਕਿ ਅਸੀਂ ਲੋਕਾਂ ਦੇ ਵਿੱਚ ਗੱਲ ਨਹੀਂ ਕਰਦੇ ਹੈਗੇ ਕਿ ਸਾਡੇ ਬੰਦੇ ਨੇ ਆਹ ਕਰ ਲਿਆ, ਸਾਡੇ ਭੈਣ ਭਰਾ ਨੇ ਆਹ ਕਰ ਲਿਆ, ਠੀਕ ਹੈ ਨਾ। ਉਹ ਚੀਜ਼ਾਂ ਇਹ ਹੁੰਦੀਆਂ, ਵਾਪਰਦੀਆਂ, ਔਰ ਇਹਨਾਂ ਕੰਟਰੀਆਂ 'ਚ ਹੀ ਵਾਪਰਦੀਆਂ, ਔਰ ਬਹੁਤ ਭੈੜੇ ਤਰੀਕੇ ਨਾਲ ਵਾਪਰਦੀਆਂ। ਬਾਕੀ ਸਕਾਲਰ ਸੀਗੇ, ਉਹਨਾਂ ਦੇ ਲਈ ਬਹੁਤ ਥੈਂਕ ਯੂ ਉਹਨਾਂ ਦਾ, ਜਿਹੜਾ ਉਹਨਾਂ ਨੇ ਪੂਰੀ ਆਪਣੀ ਦੱਸਿਆ ਹੈਗਾ। ਤੇ ਆਪਾਂ ਜਿਹੜਾ ਮੈਂ ਆਪਣੇ ਫੇਸਬੁੱਕ ਦੇ ਉੱਤੇ ਪਾਇਆ ਵੀ ਹੈਗਾ, mytruckingcalculator.com, ਤੁਸੀਂ ਉੱਤੇ ਜਾ ਕੇ mytruckingcalculator.com ਤੇ ਜਾ ਕੇ ਆਪਣੇ ਸਾਰੇ ਨੰਬਰਸ ਭਰ ਕੇ ਆਪਣਾ ਪੂਰੀ ਚੀਜ਼ ਦੇਖ ਸਕਦੇ ਆ ਕਿ ਤੁਹਾਨੂੰ ਐਟ ਦਾ ਐਂਡ ਆਫ ਦਾ ਡੇ, ਐਂਡ ਆਫ ਦਾ ਮੰਥ ਤੁਹਾਨੂੰ ਕਿੰਨੇ ਪੈਸੇ ਬਚ ਰਹੇ ਆ। ਜੀ ਜੀ, ਆਪਣੇ ਨਾਲ ਅਗਲੇ ਕੁਝ ਹੋਰ ਕਾਲਰ, ਉਹਨਾਂ ਨੂੰ ਲੈਂਦੇ ਆ। ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਨੂੰ ਪਤਾ ਬਹੁਤ ਔਖਾ ਟਾਈਮ ਚੱਲ ਰਿਹਾ, ਮੇਰੇ ਮਾਲਕਾਂ ਤੇ ਵੀ ਬਹੁਤ ਔਖਾ ਟਾਈਮ ਆ। ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਕਿ ਟਰੱਕ ਜਿੰਨਾ ਹੁੰਦਾ ਆ ਬੰਦ ਰੱਖੋ, ਅਗਲੇ ਦਾ ਡੀਜ਼ਲ ਬਚਾਓ। ਪਰ ਹੁਣ ਇਹ ਹੈ ਕਿ ਗੱਲ ਹੈਗੀ ਆ, ਮਾਲਕਾਂ ਨੂੰ ਵੀ ਚਾਹੀਦਾ ਸੀਗਾ ਕਿ ਮੇਰੇ ਨਾਲ ਵੀ ਕੋਈ ਇੱਦਾਂ ਦੀ ਕੰਮ ਨਾ ਕਰਨ, ਤੇ ਮੈਂ ਉਹੀ ਤੁਹਾਡੇ ਤੋਂ ਪੁੱਛਣ ਨੂੰ ਫੋਨ ਕੀਤਾ। ਮੈਂ ਵੀ ਹੁਣ ਭਾਜੀ ਮੈਂ ਮਹਿੰਗਾ ਸਭ ਤੋਂ ਡੈਸ਼ ਕੈਮ ਲਾਇਆ ਹੋਇਆ ਤਾਂ ਕਿ ਸਾਈਡਾਂ ਦੇ ਮਿਰਰ ਤੇ, ਹਨਾ। ਤੇ ਹੁਣ ਉਹ ਮੈਨੂੰ ਕਿਸੇ ਨੇ ਦੱਸਿਆ ਨਹੀਂ ਵਿੰਡਸ਼ੀਲਡ ਰਿਪਲੇਸ ਕਰਨੀ ਆ, ਠੀਕ ਹੈ। ਤੇ ਮੇਰੇ ਆਂਦੇ ਨੂੰ ਵਿੰਡਸ਼ੀਲਡ ਰਿਪਲੇਸ ਸੀਗੀ, ਮੇਰਾ ਡੈਸ਼ ਕੈਮ ਟੁੱਟਾ ਹੋਇਆ ਸੀਗਾ। ਤੇ ਮੈਂ ਜੇ ਹੁਣ ਉਹ ਪੈਸੇ ਮੰਗਦਾ ਤਾਂ ਮੇਰੇ ਗੱਲ ਪੈਂਦਾ ਪਿਆ। ਉਦੋਂ ਉਹਨੇ ਕਹਿਤਾ ਹਾਂ ਮੈਂ ਦੇ ਦੂੰਗਾ, ਕਿ ਮੇਰੀ ਮਕੈਨਿਕ ਦੇ ਨਾਲ ਵੀ ਨਾ ਮੇਰੀ ਕੋਈ ਅਣਬਣ ਹੋਵੇ ਤੇ ਮੇਰੇ ਨਾਲ ਵੀ ਮਤਲਬ ਮੈਂ ਉਦੋਂ ਮੈਂ ਵੀ ਗਰਮੋ ਗਰਮੀ ਹੋਇਆ ਸੀ, ਕਿਉਂਕਿ 650 ਦੀ ਚੀਜ਼ ਥੋੜੀ ਤਾਂ ਨਹੀਂ ਹੁੰਦੀ। ਮੈਂ ਵੀ ਆਪਣੀ ਸੇਫਟੀ ਕਰਕੇ ਡੈਸ਼ ਕੈਮ ਲਾਇਆ ਹੋਇਆ ਸੀਗਾ, ਤੇ ਹੁਣ ਉਹ ਮੁੱਕਰਦਾ ਪਿਆ। ਤੇ ਮੈਂ ਇਹਦੇ ਵਿੱਚ ਕੀ ਕਰ ਸਕਦਾ? ਹੈ ਤਾਂ ਮੈਂ ਇੰਪਲੋਈ ਹਾਂ, ਮੈਂ ਉਹ ਕੰਟਰੈਕਟਰ ਨਹੀਂ ਹੈਗਾ, ਤੇ ਕੀ ਕਰਨਾ ਕੀ ਚਾਹੀਦਾ? ਤੁਹਾਡੀ ਕੀ ਸਲਾਹ ਆ? ਜੀ, ਜਿਹੜਾ ਡੈਸ਼ ਕੈਮ ਹੈਗਾ ਸੀਗਾ ਉਹ ਕੰਪਨੀ ਦਾ ਲੱਗਾ ਸੀਗਾ ਜਾਂ ਤੁਹਾਡਾ ਆਪਣਾ ਸੀਗਾ? ਮੇਰਾ ਆਪਣਾ ਜੀ। ਹਾਂਜੀ, ਕਿਉਂਕਿ ਉਹਦੇ ਵਿੱਚ ਜੇ ਤਾਂ ਤੁਸੀਂ ਕੰਪਨੀ ਦੀ ਪਰਮਿਸ਼ਨ ਦੇ ਨਾਲ ਲਾਇਆ ਹੈਗਾ ਤੇ ਕੰਪਨੀ ਤੁਹਾਡੀ ਉਹ ਲਾਇਬਲ ਹੈਗੀ ਆ ਕਿ ਉਹ ਉਹਨਾਂ ਦੀ ਪਰਮਿਸ਼ਨ ਦੇ ਨਾਲ ਤੁਸੀਂ ਕੀਤਾ ਹੈਗਾ ਸਾਰਾ ਕੁਝ। ਜੇ ਤੁਸੀਂ ਆਪਣੀ ਮਰਜ਼ੀ ਨਾਲ ਲਾਇਆ ਹੈਗਾ ਆਪਣੀ ਸੇਫਟੀ ਵਾਸਤੇ, ਉਹ ਜਿਹੜੀ ਆ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ ਆ। ਸੋ ਮੈਂ ਜਿੱਦਣ ਲਾਇਆ ਸੀਗਾ, ਮੈਂ ਲਾ ਕੇ ਉਹਨਾਂ ਨੂੰ ਵੀਡੀਓ ਵੀ ਭੇਜੀ ਸੀਗੀ ਕਿ ਮੈਂ ਆਹ ਡੈਸ਼ ਕੈਮ ਲਾਇਆ ਹੋਇਆ। ਮੈਂ ਅਗਲੇ ਦਿਨ ਹੀ ਉਹਨਾਂ ਨੂੰ ਵੀ ਭੇਜੀ ਕਿ ਸੇਫਟੀ ਵਾਸਤੇ ਮੈਂ ਆਪਣਾ ਲਾਇਆ ਹੋਇਆ ਸੀ। ਤੁਸੀਂ ਇਹ ਕਿਹਾ ਨਾ ਕਿ ਤੁਸੀਂ ਲਾ ਕੇ ਉਹਨਾਂ ਨੂੰ ਵੀਡੀਓ ਭੇਜੀ ਸੀਗੀ। ਜੇ ਲਾਉਣ ਤੋਂ ਪਹਿਲਾਂ ਉਹਨਾਂ ਨੂੰ ਪੁੱਛਦੇ ਰਿਟਰਨ ਦੇ ਵਿੱਚ ਕਿ ਭਾਈ ਮੈਂ ਡੈਸ਼ ਕੈਮ ਲਾਉਣਾ ਹੈਗਾ, ਕੱਲ ਨੂੰ ਮੇਰੇ ਕੋਈ ਪ੍ਰੋਬਲਮ ਪੈਂਦੀ ਹੈਗੀ ਹੈ, ਤੁਹਾਡੇ ਲਈ ਬੈਨੀਫਿਟ ਹੈਗਾ। ਜੇ ਤੁਸੀਂ ਕੱਲ ਨੂੰ ਮੈਨੂੰ ਹੈਲਪ ਕਰ ਸਕਦੇ ਜਾਂ ਇਹਨੂੰ ਪੇ ਕਰਨ ਦੇ ਵਿੱਚ, ਜਾਂ ਤੁਸੀਂ ਇਹਨੂੰ ਹੈਲਪ ਕਰ ਸਕਦੇ, ਕੱਲ ਨੂੰ ਕੁਝ ਹੋ ਜਾਂਦਾ ਤੁਸੀਂ ਮੇਰੀ ਹੈਲਪ ਕਰੋਗੇ? ਜੇ ਉਹ ਤੁਹਾਨੂੰ ਕਹਿੰਦੇ ਹਾਂ ਕਰਾਂਗੇ, ਦੈਨ ਯੂ ਕੈਨ ਡੂ ਦੈਟ। ਪਰ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੁਝ ਲਾਇਆ ਹੈਗਾ ਔਰ ਉਹਨਾਂ ਦੀ ਅਪਰੂਵਲ ਦੇ ਬਿਨਾਂ ਲਾਇਆ ਹੈਗਾ, ਦੈਨ ਬੇਸਿਕਲੀ ਮੈਂ ਇਹ ਕਹੂੰਗਾ ਕਿ ਐਜ਼ ਅ ਕੰਪਨੀ ਓਨਰ ਤੁਹਾਡਾ ਉਹ ਲਾਉਣ ਦਾ ਉਹਨਾਂ ਚਿਰ ਹੱਕ ਨਹੀਂ ਬਣਦਾ ਜਿੰਨੀ ਦੇਰ ਤੱਕ ਕੰਪਨੀ ਤੁਹਾਨੂੰ ਆਪਣੇ ਇਕਵਿਪਮੈਂਟ ਦੇ ਵਿੱਚ ਕੋਈ ਚੀਜ਼ ਲਾਉਣ ਦੀ ਓਕੇ ਨਹੀਂ ਕਰਦੀ। ਸੋ ਇਹ ਜਿਹੜੀ ਚੀਜ਼ ਹੈਗੀ ਆ, ਇਹ ਕਲੀਅਰਲੀ ਇੱਥੇ ਹੈਗੀ ਆ ਕਿ ਨਹੀਂ, ਤੁਸੀਂ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਇਕਵਿਪਮੈਂਟ 'ਚ ਕਰ ਨਹੀਂ ਸਕਦੇ ਚੇਂਜਸ। ਜੇ ਤੁਸੀਂ ਕੀਤੀਆਂ ਹੈਗੀਆਂ ਪਰਮਿਸ਼ਨ ਲੈ ਕੇ ਕਰੋ, ਪਰ ਜੇ ਬਿਨਾਂ ਪਰਮਿਸ਼ਨ ਤੋਂ ਕੀਤੀ ਹੈਗੀ ਤਾਂ ਡੈਫੀਨੇਟਲੀ ਦੇ ਕੈਨ ਸੇ ਨੋ। ਤੇ ਹੁਣ ਤਾਂ ਜਿਵੇਂ ਉਦਾਂ ਇਹ ਆ ਵੀ ਗੱਲਬਾਤ ਕਰਕੇ ਹੀ ਆ, ਮੇ ਵੀ ਥੋੜਾ ਟਾਈਮ ਲੱਗੇ। ਦੇਖੋ ਜੇ ਮੰਨਦੇ ਆ ਤਾਂ ਫਿਰ ਉਹਦੇ ਨਾਲ ਕਰਾ ਕੇ ਜਿਹੜਾ ਉਹ ਦੇਖੋ, ਓਬਵੀਅਸਲੀ ਉਸ ਜਿਨ੍ਹਾਂ ਨੇ ਵੀ ਵਿੰਡਸ਼ੀਲਡ ਰਿਪਲੇਸ ਕੀਤੀ ਉਹਨਾਂ ਦੇ ਕੋਲੋਂ ਕਰਦੇ ਹੋਏ ਹੋਇਆ ਹੋਊਗਾ। ਸੋ ਹੁਣ ਇਹੀ ਆ ਵੀ ਭਾਈ ਉਹਨਾਂ ਨੂੰ ਗੱਲਬਾਤ ਦੇ ਨਾਲ ਹੀ ਤੁਹਾਨੂੰ ਕਰਨਾ ਪੈਣਾ ਵੀ ਚਲੋ ਜੇ ਕੁਝ ਮਿਲਦਾ ਆ ਤਾਂ। ਧੰਨਵਾਦ ਜੀ। ਡੈਫੀਨੇਟਲੀ ਜੀ, ਥੈਂਕ ਯੂ। ਸੁਖਵਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਂ ਸੁਖਵਿੰਦਰ, ਤੁਹਾਨੂੰ ਨਾਮ ਤੁਸੀਂ ਲਿਆ, ਮੈਂ ਨਿਊਯਾਰਕ ਤੋਂ ਰਹਿਣਾ ਜੀ। ਮੈਂ ਜੀ 2021 ਦੇ ਵਿੱਚ ਨੇ ਥੋੜੇ ਲੌਂਗੇ, ਮੈਂ ਥੋੜਾ ਜਿਹਾ ਟਾਈਮ ਲਵਾਂਗਾ, ਗੱਲ ਮੇਰੀ ਪੂਰੀ ਹੁੰਦੀ ਜੀ। ਟਰਾਈ ਕਰ ਲਿਓ ਜਲਦੀ ਕਰਨ ਦੀ ਥੋੜਾ ਜਿਹਾ। ਹਾਂਜੀ, ਜਲਦੀ ਕਰਾਂ। ਮੈਂ ਜੀ 2021 ਚ ਟਰੱਕ ਲਿੱਤਾ। ਮੈਂ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਨਿਊਯਾਰਕ ਦੇ ਵਿੱਚ, 11 ਸਾਲ ਉਹੀ ਕੀਤੀ। ਉਸ ਤੋਂ ਬਾਅਦ ਜਦੋਂ ਕਰੋਨਾ ਬਾਅਦ ਕੰਮ ਚੱਲਿਆ ਬਹੁਤ ਜ਼ਿਆਦਾ ਜੀ, ਤੇ ਉਸ ਟਾਈਮ ਜੀ ਉੱਧਰ ਨਿਊਯਾਰਕ ਦੇ ਵਿੱਚ ਕੰਮ ਘੱਟ ਗਿਆ, ਤੇ ਮੈਨੂੰ ਕਿਸੇ ਫਰੈਂਡ ਨੇ ਕਿਹਾ ਇੱਧਰ ਆ ਜਾ ਵੀ ਤੂੰ, ਇੱਥੇ ਟਰੱਕਾਂ ਦਾ ਕੰਮ ਬਹੁਤ ਹੈ, ਇੱਥੇ ਆ ਜਾ ਜੀ। ਮੈਂ ਭਾਜੀ 1-2 ਗੇੜਾ ਲਾਇਆ, ਤੇ ਉਸ ਤੋਂ ਬਾਅਦ ਆਪਣਾ ਟਰੱਕ ਲੈ ਲਿੱਤਾ ਭਾਜੀ। ਜਿੰਨਾ ਕੁ ਐਕਸਪੀਰੀਅੰਸ ਸੀ ਇਹਨਾਂ ਨੂੰ ਪਤਾ ਸੀ ਕੀ ਇਹਦੇ ਚ ਹੁੰਦਾ ਕੀ ਨਹੀਂ। ਪੈਸੇ ਹੈਗੇ ਸੀ ਕੰਸਟਰਕਸ਼ਨ ਦੇ ਵਿੱਚ, ਪੈਸੇ ਬਣੇ ਸੀ ਭਾਜੀ, ਤੇ ਆਪਾਂ ਨੂੰ ਉਹ ਪੈਸੇ ਨਾਲ ਟਰੱਕ ਲੈ ਲਿੱਤਾ ਭਾਜੀ। ਤੇ ਫਿਰ ਇੱਥੇ ਇੱਕ ਬੰਦਾ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਬਾਅਦ ਚ ਕਿਉਂਕਿ ਮੈਂ ਤੁਹਾਨੂੰ ਦੱਸ ਦਾਂਗਾ, ਆਫ ਰਿਕਾਰਡ ਦੱਸ ਦਾਂਗਾ ਨਾਮ ਭਾਜੀ। ਜਦੋਂ ਉਹਦੇ ਨਾਲ ਮੈਂ ਆਪਣਾ ਟਰੱਕ ਲਿੱਤਾ, ਉਹਦੇ ਕੋਲ ਡਿਸਪੈਚ ਲੈਣੀ ਸ਼ੁਰੂ ਕੀਤੀ ਭਾਜੀ। ਉਹ ਬੰਦਾ ਭਾਜੀ ਮੈਨੂੰ ਜਿਹੜਾ ਵੈਸਟ ਤੋਂ ਈਸਟ ਦਿੰਦਾ ਸੀ ਭਾਜੀ 9,9500 ਦਿੰਦਾ ਸੀ। ਈਸਟ ਤੋਂ ਜਦੋਂ ਵਾਪਸ ਆਉਂਦਾ ਸੀ, ਭਾਵੇਂ ਭਾਜੀ ਮੈਂ ਹਾਈਵੇ ਤੋਂ ਲੋਡ ਚੱਕਾਂ, ਵਰਜੀਨੀਆ ਚੋਂ ਲੋਡ ਚੱਕਾਂ, ਮੈਨੂੰ 3500 3,000 ਦਿੰਦਾ ਸੀ ਭਾਜੀ। ਠੀਕ ਹੈ ਭਾਜੀ। ਤੇ ਉਸ ਤੋਂ ਬਾਅਦ ਜੀ ਆਪਾਂ ਚਲੋ ਜੀ 5-6 ਮਹੀਨੇ ਲਾਏ ਮੈਂ ਜੀ ਉਹਦੇ ਨਾਲ। ਫਿਰ ਮੈਂ ਜੀ ਆਪਣਾ ਆਣ ਕੇ ਲਾਸਟ ਈਅਰ ਮਈ ਦੇ ਵਿੱਚ ਮੈਂ ਆਪਣਾ ਕੰਮ ਡਿਸਪੈਚ ਕਰਨ ਲੱਗ ਗਿਆ, ਮੈਂ ਆਪ ਹੀ ਲੋਡ ਚੱਕਣ ਲੱਗ ਗਿਆ ਜੀ। ਉਹ ਵੀ ਮੈਂ ਛੱਡਤਾ ਕੰਮ ਵੀ। ਬਾਅਦ 'ਚ ਜੀ ਮੇਰਾ ਨਾ ਟਰਾਲੇ ਦਾ ਐਕਸੀਡੈਂਟ ਹੋ ਗਿਆ ਇੱਥੇ ਅਕਤੂਬਰ ਦੇ ਵਿੱਚ। ਫਿਰ ਮੈਂ ਜੀ ਫੰਟਾਨੇ ਦੀ ਇੱਕ ਕੰਪਨੀ ਸੀ, ਉਹਦੇ ਕੋਲ ਡਿਸਪੈਚ ਲੈਣ ਲੱਗ ਗਿਆ ਭਾਜੀ। ਮੈਂ ਭਾਜੀ ਉਹਦੇ ਕੋਲ 4-5 ਮਹੀਨੇ ਡਿਸਪੈਚ ਲਿੱਤੀ, ਤੇ ਉਹਦੇ ਕੋਲ ਮੇਰੀ ਕੰਪਨੀ ਦਾ ਸਾਰਾ ਰਿਕਾਰਡ ਸੀ, ਉਹਦੇ ਕੋਲ ਸਾਰਾ, ਮੇਰੇ ਕੋਲ ਈਮੇਲ ਸਭ ਕੁਛ ਸੀ। ਉਹ ਬੰਦਾ ਭਾਜੀ ਮੇਰੇ ਕੋਲ ਹਟਿਆ ਨਾ, ਉਹਦੇ ਕੋਲੋਂ ਉਹਨੇ ਕੀ ਕੀਤਾ ਭਾਜੀ, ਮੇਰੀ MC ਤੇ ਲੋਡ ਚੱਕਣ ਲਾਉਣੇ ਸ਼ੁਰੂ ਕਰਤੇ ਭਾਜੀ। ਉਹਨੇ ਪਹਿਲਾਂ ਤਾਂ ਮੈਂ ਇਗਨੋਰ ਕਰਦਾ ਰਿਹਾ ਵੀ ਕੋਈ ਵੈਸੇ ਹੁੰਦਾ ਨਾ ਕੁਛ, ਵੈਸੇ ਕਿਸੇ ਨੂੰ ਮਿਸਟੇਕ ਲੱਗਦੀ ਨਹੀਂ ਭਾਜੀ। ਉਹਨਾਂ ਨੇ ਹੱਦੋਂ ਬਾਹਰ ਲੋਡ ਚੱਕਣੇ ਰੋਜ਼। ਮੈਨੂੰ ਭਾਜੀ ਮੈਂ ਟਰੱਕ ਚਲਾਉਣਾ, ਟਰੱਕ ਦੇ ਵਿੱਚ ਮੈਨੂੰ ਫੋਨ ਆਉਣ ਲੱਗ ਜਾਣੇ ਵੀ ਤੁਸੀਂ ਇਹ ਲੋਡ ਬੁੱਕ ਕੀਤਾ। ਫਿਰ ਐਂਡ ਆਫ ਦਾ ਟਾਈਮ ਉਹਨਾਂ ਨੇ ਭਾਜੀ ਕੀ ਕੀਤਾ, ਉਹਨਾਂ ਨੇ ਮੇਰੇ FMC ਦੇ ਵਿੱਚ ਜਾ ਕੇ ਨਾ ਮੇਰੀ ਆਪਣਾ ਉਹਨਾਂ ਸਾਰਾ ਰਿਕਾਰਡ ਹੀ ਚੇਂਜ ਕਰਤਾ ਜੀ। ਹੈਕ ਕਰਕੇ ਆਪਣੀ ਉਹਨਾਂ ਇਨਫੋਰਮ ਪਾਤੀ, ਇਨਫੋਰਮੇਸ਼ਨ, ਆਪਣਾ ਹੀ ਫੋਨ ਨੰਬਰ ਪਾਤਾ, ਆਪਣੀ ਈਮੇਲ ਪਾਤੀ ਭਾਜੀ। ਉਸ ਤੋਂ ਬਾਅਦ ਮੇਰੇ ਤੇ ਭਾਜੀ 3-4 ਉਹਨਾਂ ਨੇ ਲੋਡ ਚੱਕੇ ਮੇਰੀ MC ਦੇ। ਹੋਪਫੁਲੀ 3 ਲੋਡ ਕਵਰ ਹੋ ਗਏ ਸੀ, ਪੁਲਿਸ ਨੇ ਫੜ ਲਿੱਤੇ ਸੀ। ਇੱਕ ਲੋਡ ਉਹਨਾਂ ਨੇ ਚੋਰੀ ਕਰ ਲਿੱਤਾ ਸੀ, ਉਸ ਤੇ ਮੈਨੂੰ ਕਲੇਮ ਪੈ ਗਿਆ ਸੀ। ਪਰ ਉਹ ਮੇਰੀ ਈਮੇਲ ਇੰਸ਼ੋਰੈਂਸ ਕਰੀ ਵੀ ਸਾਨੂੰ ਦੱਸੋ ਕਿਹੜਾ ਡਰਾਈਵਰ ਗਿਆ ਕਿਹੜਾ ਨਹੀਂ ਗਿਆ। ਫਿਰ ਭਾਜੀ ਮੈਂ ਇੰਡੀਆ ਚਲਾ ਗਿਆ ਵਾਂ। ਇੰਡੀਆ ਦੇ ਵਿੱਚ ਭਾਜੀ ਫਿਰ ਮੈਨੂੰ ਜਾ ਕੇ ਨਾ MC ਆਪਣੀ ਜਾ ਕੇ, ਜਦੋਂ ਹੱਦੋਂ ਵੱਧ ਹੋ ਗਿਆ ਨਾ ਕੰਮ ਬਾਰਾ ਜੀ, ਮੈਂ ਇੰਡੀਆ ਸਾਲਾ ਸੌ ਨਹੀਂ ਸਕਦਾ ਸੀ ਕਿ ਵੀ ਮੈਂ ਜਦੋਂ ਵੀ ਸੋਣਾ ਉਦੋਂ ਹੀ ਫੋਨ, ਨਾਈਟ ਟਾਈਮ ਸਾਰੀ ਰਾਤ ਭਾਜੀ ਫੋਨ ਵੱਜਣਾ। ਮੈਂ FMC ਬੰਦ ਕਰਾਤੀ, ਆਪਣੀ MC ਬੰਦ ਕਰਾਤੀ। ਫਿਰ ਮੈਨੂੰ ਇੱਕ ਦਿਨ ਭਾਜੀ ਮੈਨੂੰ ਫੋਨ ਆਇਆ ਮੁੰਡੇ ਦਾ, ਤੇ ਉਹ ਵੀ ਉਹਨਾਂ ਨਾਲ ਕੰਮ ਕਰਦਾ ਸੀ ਐਜ਼ ਏ ਡਰਾਈਵਰ। ਉਹਨਾਂ ਕੋਲ ਲੈਂਦਾ ਸੀ 20,000 ਰੁਪਇਆ ਲੋਡ ਮਹੀਨੇ ਦਾ। ਉਹਨਾਂ ਨਾਲ ਭਾਜੀ ਉਹਨੇ 2-3 ਮਹੀਨੇ ਕੰਮ ਕੀਤਾ। ਉਹਨੇ ਬਾਅਦ ਜਦੋਂ ਜੀ ਉਹਨਾਂ ਨੂੰ ਮੁੰਡੇ ਨੂੰ ਜਿਹੜਾ ਡਰਾਈਵਰ ਰੱਖਿਆ ਸੀ ਲੋਡ ਚੋਰੀ ਕਰਨ ਵਾਸਤੇ, ਜਦੋਂ ਉਹਨਾਂ ਨੇ ਉਹਨੂੰ ਪੈਸੇ ਦੇਣੇ ਬੰਦ ਕਰਤੇ ਭਾਜੀ, ਉਹਦਾ ਮੈਨੂੰ ਇੱਕ ਦਿਨ ਫੋਨ ਆਇਆ, ਕਹਿੰਦਾ ਭਾਜੀ ਤੁਹਾਡੀ ਕੋਈ ਕੰਪਨੀ ਦੇ ਲੋਡ ਚੋਰੀ ਹੁੰਦੇ ਨੇ? ਮੈਂ ਕਿਹਾ ਹਾਂਜੀ ਹੁੰਦੇ ਨੇ ਜੀ। ਭਾਜੀ ਉਹਨਾਂ ਨੇ ਮੈਨੂੰ ਸਾਰੀ ਉਹ ਮੁੰਡੇ ਨੇ ਇਨਫੋਰਮੇਸ਼ਨ ਦਿੱਤੀ, ਤੇ ਇਹ ਕੰਪਨੀ ਹੈ, ਇਹ ਬੰਦੇ ਨੇ, ਇਹ ਤੇਰਾ ਲੋਡ ਚੋਰੀ ਕਰਦੇ ਨੇ। ਜਦੋਂ ਉਹਨਾਂ ਨੇ ਮੈਂ ਕੰਪਨੀ ਨੂੰ ਫੋਨ ਕੀਤਾ, ਭਾਜੀ ਤੁਸੀਂ ਐਵੇਂ ਮੇਰੇ ਲੋਡ ਚੋਰੀ ਕਰਦੇ ਪਏ ਹੋ, ਤੇ ਮੈਨੂੰ ਐਵੇਂ ਪਤਾ ਲੱਗਿਆ। ਤੇ ਭਾਜੀ ਉਹ ਜਿਹੜੇ ਮੁੰਡੇ ਮੈਨੂੰ ਦੱਸਿਆ ਸੀ ਨਾ, ਉਹਨਾਂ ਨੇ ਜਾ ਕੇ ਉਹਦਾ ਫੋਨ ਚੈੱਕ ਕੀਤਾ। ਫੋਨ ਚੈੱਕ ਕਰਕੇ ਜਦੋਂ ਉਹਨੇ ਦੇਖਿਆ ਮੈਨੂੰ ਸਾਰੇ ਮੈਸੇਜ ਭੇਜੇ ਨੇ ਭਾਜੀ, ਉਹ ਬੰਦੇ ਨੂੰ ਉਹਨਾਂ ਚੰਗਾ ਕੁੱਟਿਆ, ਸਿਰ ਪਾੜਤਾ। ਅੱਜ ਮੇਰੇ ਕੋਲ ਵੀਡੀਓ ਹੈਗੀ ਭਾਜੀ। ਤੁਸੀਂ ਪੁਲਿਸ ਕੋਲ ਕਿਉਂ ਨਹੀਂ ਗਏ? ਤੁਹਾਡੇ ਕੋਲ ਇੰਨੇ ਸਬੂਤ ਹੋ ਕੇ ਇਕੱਠੇ ਹੋ ਕੇ? ਪੁਲਿਸ ਕੋਲ ਗਿਆ ਭਾਜੀ, ਪੁਲਿਸ ਕੋਲ ਗਿਆ, ਸਭ ਕੁਝ ਗਿਆ। ਪੁਲਿਸ ਕਹਿੰਦੀ ਪੁਲਿਸ ਨੇ ਆਲਰੇਡੀ ਨੇ ਫੜੇ ਆਵੇ, ਕਹਿੰਦੀ ਸਾਨੂੰ ਪਤਾ ਸਭ ਕੁਝ, ਬਟ ਆਪਾਂ ਹੋਰ ਬਹੁਤ ਕਰ ਰਹੇ ਹਾਂ। ਮੇਰੇ ਕੋਲ ਆਪਣਾ ਡਿਟੈਕਟਿਵ ਸੀ, ਉਹ ਵੀ ਮੇਰਾ 5-6 ਬੰਦੇ ਨਾਲ ਗੱਲ ਹੋਈ ਹੈ। ਉਹ ਬੰਦੇ ਕਰ ਰਹੇ ਆਪਾਂ ਆਲਰੇਡੀ ਕੰਟੈਕਟ ਕਰ ਰਹੇ ਹਾਂ, ਸਾਨੂੰ ਪਤਾ ਵੇ ਇਹ ਬੰਦੇ ਕਰ ਰਹੇ, ਆਪਾਂ ਪ੍ਰੂਫ ਇਕੱਠੇ ਕਰ ਰਹੇ। ਮੈਂ ਕਿਹਾ ਹੋਰ ਕਿੰਨੇ ਪ੍ਰੂਫ ਤੁਸੀਂ ਇਕੱਠੇ ਕਰਨੇ ਨੇ? ਉਹ ਕਹਿੰਦੇ ਨਹੀਂ, ਆਪਾਂ ਸਟਿਲ ਪ੍ਰੂਫ ਇਕੱਠੇ ਕਰ ਰਹੇ ਹਾਂ। ਤੇ ਦੇਖ ਲਓ ਜੀ ਇੰਨਾ ਬੁਰਾ ਹਾਲ ਹੈ, ਆਪਣੇ ਪੰਜਾਬੀ ਬੰਦੇ ਆਪਣੇ ਬੰਦਿਆਂ ਨਾਲ ਕਰਦੇ ਪਏ ਨੇ। ਇੱਕ ਮੈਂ ਭਾਜੀ 2 ਸਾਲ ਪੁਰਾਣੀ ਕੰਪਨੀ, ਹੁਣ ਮੇਰਾ ਰਿਕਾਰਡ ਬਣਨ ਲੱਗਾ ਸੀ, ਹੁਣ ਭਾਜੀ ਮੈਨੂੰ ਕੋਈ ਲੋੜ ਹੀ ਨਹੀਂ ਦਿੰਦਾ। ਇੱਕ ਮੇਰੀ ਜੀ ਸੈਕਿੰਡ ਵੇਟ ਕਰਿਓ ਭਾਜੀ। ਹਾਂਜੀ ਹੁਣ ਸੁਣ ਲਿਓ, ਫਿਰ ਨਾਲੇ ਸਾਡੀਆਂ ਇੱਕ ਦੋ ਸਮਾਂ ਵੀ ਸਮਾਪਤੀ ਵਾਲਾ ਜੀ। ਨਹੀਂ ਕੋਈ ਗੱਲ। ਸੈਕਿੰਡ ਭਾਜੀ ਮੈਂ ਇਸ ਮਾਮਲੇ 'ਚ ਕਹੂੰਗਾ ਕਿ ਤੁਸੀਂ ਸਾਰਿਆਂ ਨੂੰ ਵੱਡੇ ਕਲਪ ਹੈਗੇ ਆ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਅਲਾਓ ਹੋਣ ਦਿੱਤੀਆਂ। ਜਿੱਦਣ ਪਹਿਲੇ ਦਿਨ ਤੁਹਾਨੂੰ ਪਤਾ ਲੱਗਾ ਸੀ ਤੁਹਾਡੇ ਨਾਂ ਤੇ ਲੋਡ ਚੱਕਦੇ ਆ, ਤੁਸੀਂ ਉਸ ਦਿਨ ਰਿਪੋਰਟ ਕਿਉਂ ਨਹੀਂ ਕੀਤੀ? ਤੁਸੀਂ ਕਿਉਂ ਨਹੀਂ ਭਾਜੀ ਨਹੀਂ, ਤੁਸੀਂ ਆਪ ਮੰਨਿਆ ਕਿ ਮੈਂ ਸੋਚਿਆ ਕਿ ਉਹ ਹੁੰਦਾ, ਕੋਈ ਗੱਲ ਨਹੀਂ ਹਟ ਜਾਊਗਾ, ਕੋਈ ਗੱਲ ਨਹੀਂ ਹਟ। ਤੁਸੀਂ ਆਪਣੇ ਨਾਲ ਇਹ ਕਾਰਾ ਹੋਣ ਦਿੱਤਾ, ਠੀਕ ਹੈ? ਆਈ ਡੋਂਟ ਨੋ ਕਿਉਂ ਹੋਣ ਦਿੱਤਾ, ਕਿਸ ਰੀਜ਼ਨ ਕਰਕੇ ਹੋਣ ਦਿੱਤਾ। ਮੈਂ ਟੂ ਬੀ ਫਰੈਂਕ, ਮੈਂ ਸਿੱਧੀ ਗੱਲ ਕਰਦਾ, ਠੀਕ ਹੈ ਨਾ? ਸਿੱਧੀ ਗੱਲ ਇਹ ਆ ਕਿ ਤੁਸੀਂ ਇਹ ਗੱਲਾਂ ਤੁਹਾਡੇ ਨਾਲ ਹੋਣ ਦਿੱਤੀਆਂ,
ਤੁਸੀਂ ਕਿਉਂ ਅਲਾਉ ਕੀਤਾ ਉਹਨਾਂ ਨੂੰ ਤੁਹਾਡੇ ਨਾਂ ਤੇ ਲੋਡ ਬੁੱਕ ਕਰਨ? ਜਿੱਦਣ ਤੁਹਾਨੂੰ ਪਹਿਲੇ ਦਿਨ ਪਤਾ ਲੱਗਾ ਸੀਗਾ, ਕਿਉਂ ਨਹੀਂ ਉਦੋਂ ਪੁਲਿਸ ਨੂੰ ਰਿਪੋਰਟ ਕੀਤੀ? ਕਿਉਂ ਨਹੀਂ ਤੁਸੀਂ FMCS ਨੂੰ ਰਿਪੋਰਟ ਕੀਤੀ? ਕਿਉਂ ਨਹੀਂ ਤੁਸੀਂ ਉਹ ਸਾਰਾ ਕੁਝ ਕੀਤਾ? ਤੁਸੀਂ ਹਰ ਚੀਜ਼ ਨੂੰ ਵਾਪਰਨ ਦਿੱਤਾ ਆਪਣੇ ਨਾਲ। ਉਹ ਜਦੋਂ ਹੁਣ ਐਕਸਟ੍ਰੀਮ ਹੋ ਗਈ, ਦੈਨ ਯੂ ਸਟਾਰਟ ਸ਼ਾਊਟ। ਠੀਕ ਹੈ, ਸੌਰੀ ਟੂ ਸੇ ਭਾਜੀ, ਆਈ ਨੋ ਤੁਹਾਡੇ ਨਾਲ ਗਲਤ ਹੋਇਆ, ਮੈਂ ਨਹੀਂ ਕਹਿੰਦਾ ਤੁਹਾਡੇ ਨਾਲ ਗਲਤ ਨਹੀਂ ਹੋਇਆ, ਗਲਤ ਕਰਦੇ ਆ ਲੋਕੀ, ਹੁੰਦਾ ਆ, ਪਰ ਅਸੀਂ ਗਲਤ ਉਦੋਂ ਸਾਡੇ ਨਾਲ ਹੁੰਦਾ ਜਦੋਂ ਅਸੀਂ ਗਲਤ ਹੋਣ ਦਿੰਦੇ ਹਾਂ। ਠੀਕ ਹੈ ਨਾ, ਮੈਂ ਵੀ ਤੁਹਾਡੇ ਨਾਲ ਆ, ਮੇਰੇ ਨਾਲ ਵੀ ਜ਼ਿੰਦਗੀ ਦੇ ਵਿੱਚ ਇਦਾਂ ਹੀ ਹੁੰਦਾ ਹੈ। ਅਸੀਂ ਉਦੋਂ ਲੋਕਾਂ ਨੂੰ ਨਹੀਂ ਰੋਕਦੇ, ਪਹਿਲੇ ਟਾਈਮ ਤੇ ਮੂੰਹ ਤੇ ਥੱਪੜ ਨਹੀਂ ਮਾਰਦੇ ਜਦੋਂ ਸਾਨੂੰ ਮਾਰਨਾ ਚਾਹੀਦਾ। ਅਸੀਂ ਉਦੋਂ ਵੇਟ ਕਰਦੇ ਹਾਂ, ਅਸੀਂ ਹੋਣ ਦਿੰਦੇ ਹਾਂ, ਔਰ ਜਦੋਂ ਸਾਡੇ ਨਾਲ ਸਾਰਾ ਸਿਰੋਂ ਪਾਣੀ ਲੰਘ ਜਾਂਦਾ ਫਿਰ ਅਸੀਂ ਰੌਲਾ ਪਾਉਂਦੇ। ਸੋ ਸੌਰੀ ਟੂ ਸੇ, ਤੁਸੀਂ ਇਹ ਸਾਰੀਆਂ ਚੀਜ਼ਾਂ ਇਹ ਹੁਣ ਕੀ ਕੁਝ ਕਰ ਸਕਦੇ ਆ? ਕੁਝ ਹੈ ਇਹਨਾਂ ਦੇ ਕੋਲ ਕੋਈ ਅੱਗੇ ਵਿਕਲਪ? ਹੁਣ ਪੁਲਿਸ ਦਾ ਕੇਸ ਬਣਿਆ ਹੋਇਆ, ਪੁਲਿਸ ਨਾਲ ਉਹ ਗੱਲ ਕਰ ਰਹੇ ਆ। ਭਾਜੀ ਉਹਨਾਂ ਨੇ 3 ਸਾਲ ਕੰਮ ਕੀਤਾ, ਪੁਲਿਸ ਮੈਨੂੰ ਦੱਸਦੀ ਵੀ ਸੀ ਉਹਨਾਂ 3 ਸਾਲ ਤੋਂ ਕੰਮ ਕਰਦੇ ਵੀ ਨੇ ਇਹੀ। ਉਹਨਾਂ ਨੇ ਭਾਜੀ ਇੱਕ ਹੀ ਬ੍ਰੋਕਰ ਦੇ 139 ਲੋਡ ਚੱਕੇ ਨੇ। ਤੁਸੀਂ ਬਲੀਵ ਕਰੋ ਤੇ ਮੈਂ ਦੇ ਵਿਕਟਮ ਹੈ ਹੀ ਆਈ ਆ। ਉਹ ਬ੍ਰੋਕਰ ਕਿੰਨਾ ਫੁੱਦ ਜਿਹੜਾ ਉਹਨਾਂ ਲੋਡ ਦਿੰਦਾ ਰਿਹਾ। ਬੋਲੋ ਜੀ ਜਰਾ ਹਿਸਾਬ ਨਾਲ ਜਰਾ। ਹਾਂਜੀ ਸੌਰੀ ਭਾਜੀ, ਸੌਰੀ ਜੀ। ਉਹ ਬ੍ਰੋਕਰ ਦੇਖੋ ਜੀ, ਜਿਹੜਾ ਅਲੱਗ-ਅਲੱਗ MC ਨੂੰ ਲੋਡ ਦੇ ਦਿੰਦੇ, 139 ਲੋਡ ਉਹਨਾਂ ਚੱਕੇ ਨੇ ਬ੍ਰੋਕਰ ਦੇ। ਸਰ ਬੜੇ ਲੋਕ ਆ ਜਿਹੜੇ ਬ੍ਰੋਕਰ ਵੀ ਨਾਲ ਰਲੇ ਆ, ਕੰਮ ਬਹੁਤ ਕੁਝ ਹੋ ਰਿਹਾ ਇੱਥੇ, ਬੜੀ ਦੁਨੀਆ ਜਿਹੜੀ। ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਆ, ਸਾਨੂੰ ਤਾਂ ਇਸ ਤਰ੍ਹਾਂ ਵੀ ਪਤਾ ਲੱਗਦਾ ਕਿ ਸਾਡੇ ਇੱਥੇ ਬਹੁਤ ਐਸੀਆਂ ਟਰੱਕਿੰਗ ਕੰਪਨੀਆਂ ਓਨਰ ਆਪਰੇਟਰ ਹੈਗੇ ਆ ਜਿਨ੍ਹਾਂ ਦੀ ਕੰਪਨੀ ਚੱਲ ਨਹੀਂ ਰਹੀ, ਉਹਨਾਂ ਨੇ ਇੰਡੀਆ ਦੇ ਵਿੱਚ ਆਪਣੀ MC ਵਗੈਰਾ ਸਾਰਾ ਕੁਝ ਦਿੱਤਾ ਹੋਇਆ, ਉੱਥੇ ਲੋਕੀ ਉਹਨਾਂ ਨਾਂ ਤੇ ਲੋਡ ਬੁੱਕ ਕਰੀ ਜਾਂਦੇ ਆ। ਬੜਾ ਕੁਝ ਹੋ ਰਿਹਾ ਇੱਥੇ। ਵਿਲਫੁਲੀ ਵੀ ਕਈਆਂ ਨੇ ਆਪਣੀਆਂ ਚੀਜ਼ਾਂ ਦਿੱਤੀਆਂ ਹੋਈਆਂ ਵਰਤਣ ਨੂੰ, ਤੇ ਕਈਆਂ ਨੇ ਇਹ ਉਦਾਂ ਵਰਤੀ ਜਾਂਦੇ ਆ। ਸੋ ਜਦੋਂ ਤੁਹਾਡੀ ਇਨਫੋਰਮੇਸ਼ਨ ਚੇਂਜ ਹੋਈ, ਮਾਈ ਗਾਡ, ਤੁਸੀਂ ਇੰਨਾ ਕੁਝ ਹੋਣ ਦਿੱਤਾ ਤੇ ਫਿਰ ਉਦੋਂ ਉਸ ਤੋਂ ਬਾਅਦ ਚ ਜਾ ਕੇ ਕੁਝ ਕੀਤਾ। ਆਮ ਸੌਰੀ ਟੂ ਸੇ ਕਿ ਇਹ ਚੀਜ਼ਾਂ ਹੀ ਆ ਜਿਹੜੀਆਂ ਇਹ ਟਾਈਮ ਦੇ ਨਾਲ ਕਰਨਾ। ਇਹ ਸੇਮ ਥਿੰਗ ਆ, ਇਕੁਇਵਲੈਂਟ ਜੋ ਇਹਨਾਂ ਨੇ ਕਹਾਣੀ ਸਾਈਨ, ਇਹ ਸੇਮ ਥਿੰਗ ਇਕੁਇਵਲੈਂਟ ਆ ਜੋ ਅੱਜ ਕੱਲ ਸਟੋਰਾਂ ਤੇ ਚੋਰੀਆਂ ਨਾ ਆ। ਵਿਲਫੁਲੀ ਚੋਰੀ, ਵਿਲਫੁਲੀ ਜਿਹੜੀ ਹੈ ਨਾ, ਇੱਥੋਂ ਦੇ ਲੈਜਿਸਲੇਟਰ ਕਹਿੰਦੇ ਆ ਵੀ ਚੋਰੀ ਕਰੀ ਜਾਓ, ਕੋਈ ਚੱਕਰ ਨਹੀਂ, ਅਸੀਂ ਤੁਹਾਨੂੰ ਚਾਰਜ ਨਹੀਂ ਕਰਨਾ, ਇਹ ਕੁਛ ਨਹੀਂ ਕਰਨਾ। ਤੇ ਹੁਣ ਦੇਖ ਦੋ ਕੈਲੀਫੋਰਨੀਆ ਦਾ ਕੀ ਹਾਲ ਹੁੰਦਿਆ। ਉਦੋਂ ਕਹਿੰਦੇ ਵੀ ਅਸੀਂ ਇਦਾਂ ਕਰਨਾ ਆ, ਤੇ ਹੁਣ ਸਿਰ ਤੋਂ ਪਾਣੀ ਪਤਾ ਨਹੀਂ ਕਿੱਥੇ ਤਾਈਂ ਲੰਘ ਗਿਆ। ਸੋ ਇਹਨਾਂ ਜਦੋਂ ਤੁਹਾਡੇ ਨਾਲ ਕਿਤੇ ਵੀ ਗਲਤ ਹੁੰਦਾ, ਜ਼ਮਾਨਾ ਨਹੀਂ ਰਿਹਾ ਜੀ ਇਹ ਹੁਣ ਵੀ ਸ਼ਾਇਦ ਕੋਈ ਗੱਲ ਦੇ ਨਾਲ ਮੰਨ ਜੂਗਾ ਜਾਂ ਇਦਾਂ ਕਰ ਲੂਗਾ। ਜਿੱਦਾਂ ਦੇ ਸਕਵੀਜ਼ ਚੱਲ ਰਿਹਾ ਨਾ ਟਰੱਕਿੰਗ ਦੇ ਵਿੱਚ, ਹਰ ਇੱਕ ਬੰਦਾ ਜਿਨ੍ਹਾਂ ਨੇ ਆਪਣੇ ਮਹਿੰਗੇ ਸ਼ੌਂਕ ਪਾਲ ਲਏ ਆ, ਉਹਨੂੰ ਪੂਰੀਆਂ ਕਰਨ ਦੇ ਲਈ ਹੱਥ ਪੱਲੇ ਮਾਰਦਾ, ਫਿਰ ਗਲਤ ਕੰਮ ਕਰਦਾ। ਤੇ ਜਿੰਨੇ ਕੁ ਸਕੈਮ ਤੇ ਜਿੰਨੇ ਕੁ ਇਸ ਟਾਈਮ 2 ਨੰਬਰ ਦਾ ਇਦਾਂ ਦਾ ਟੇਢਾ ਮੇਢਾ ਕੰਮ ਚੱਲ ਰਿਹਾ ਹੈ ਨਾ ਭਾਈ, ਬਚ ਕੇ ਚੱਲੋ, ਜਿੰਨਾ ਤੁਸੀਂ ਬਚ ਕੇ ਚੱਲ ਸਕਦੇ ਆ। ਜਿੱਥੇ ਤੁਹਾਨੂੰ ਕੁਝ ਵੀ ਮਾੜਾ ਮੋਟਾ ਵੀ ਸ਼ੱਕ ਆ, ਉਹਨੂੰ ਐ ਹੀ ਨਾ ਜਾਣ ਦੋ ਵੀ ਚੱਲ ਕੋਈ ਨਹੀਂ ਹਟ ਜਾਊਗਾ, ਇਹ ਕਿਤੇ ਗਲਤੀ ਦੇ ਨਾਲ ਹੋਇਆ ਹੋਊਗਾ। ਨਹੀਂ ਭਾਈ, ਇਹ ਤੇ ਤਿੱਖੀ ਅੱਖ ਜਿਹੜੀ ਉਹ ਤੁਹਾਨੂੰ ਆਪ ਹੀ ਰੱਖਣੀ ਪੈਣੀ। ਥੈਂਕ ਯੂ ਵੀਰੇ, ਉਦਾਂ ਕਾਲ ਕਰਕੇ ਤੁਸੀਂ ਜਿਹੜਾ ਉਹ ਆਪਣੀ ਜਿਹੜੀ ਸਟੋਰੀ ਹੈ ਸ਼ੇਅਰ ਕੀਤੀ, ਮਿਹਰਬਾਨੀ ਕਾਲ ਦੇ ਜੀ। ਤੇ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤੀ ਵਾਲਾ, ਤੇ ਜਾਂਦੇ ਇੱਕ ਵਾਰੀ ਫੇਰ ਸਾਡੇ ਜਿਹੜੇ ਸਰੋਤੇ ਉਹਨਾਂ ਨੂੰ ਦੱਸਦੇ ਜਾਈਏ ਜੋ ਸਟਾਕਟਨ 7-11 ਤੇ ਘਟਨਾ ਵਾਪਰੀ ਸੀ, ਉਹ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਟੋਰਾਂ ਵਾਲੇ ਆ ਉਹ ਐਕਟਿਵ ਹੋਏ ਆ, ਸਮਾਲ ਬਿਜ਼ਨਸ ਓਨਰ। ਤੇ ਜੋ ਨਵਾਂ ਬਿੱਲ SV 553 ਆਲਰੇਡੀ ਸੈਨੇਟ ਚ ਪਾਸ ਹੋ ਚੁੱਕਾ ਕੈਲੀਫੋਰਨੀਆ ਚ, ਤੇ ਅਸੈਂਬਲੀ ਚ ਜਾਣਾ। ਉਹ ਬਿੱਲ ਦਾ ਮਤਲਬ ਇਹ ਆ ਵੀ ਜੇ ਕੋਈ ਵੀ ਰੋਬਰ ਤੁਹਾਡੇ ਸਟੋਰ ਚ ਆਉਂਦਾ ਆ ਤੇ ਤੁਹਾਡਾ EMPLOYEE ਉਹਨੂੰ ਰੋਕ ਨਹੀਂ ਸਕਦਾ। ਤੁਹਾਨੂੰ ਟ੍ਰੇਨਿੰਗ ਦੇਣੀ ਪੈਣੀ ਆ ਆਪਣੇ EMPLOYEE ਨੂੰ ਵੀ ਭਾਈ ਸਤਿ ਸ੍ਰੀ ਅਕਾਲ, ਥੈਂਕ ਯੂ ਤੇਰਾ ਆਉਣ ਦਾ, ਸਮਾਨ ਚੱਕ ਤੇ ਕੱਲ ਨੂੰ ਫੇਰ ਆ ਜੀ। ਸੋ ਉਹ ਬਹੁਤ ਖਤਰਨਾਕ ਬਿੱਲ ਆ। ਉਹ ਚਾਹੇ ਤੁਸੀਂ ਰੈਸਟੋਰੈਂਟ ਓਨ ਕਰਦੇ ਆ, ਗਰੋਸਰੀ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨ, ਕੋਈ ਵੀ ਬਿਜ਼ਨਸ ਓਨ ਕਰਦੇ ਆ, ਉਹ $950 ਤੱਕ ਕੋਈ ਵੀ ਚੋਰੀ ਕਰਕੇ ਜਾ ਸਕਦਾ 3 ਵਾਰ ਲਗਾਤਾਰ। ਫੇਰ ਤੁਸੀਂ ਪੁਲਿਸ ਆਊਗੀ ਜਾਂ ਮਿਸਡਮੀਨਰ ਚਾਰजेस ਲਾ ਸਕਦੇ ਆ। ਸੋ ਉਸ ਬਿੱਲ ਦੇ ਮੁਤਾਬਕ ਹੁਣ ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਸਟੋਰ ਓਨਰਸ ਆ, ਕਿਉਂਕਿ ਕੋਈ ਇਦਾਂ ਦੀ ਤਾਂ ਆਰਗੇਨਾਈਜੇਸ਼ਨ ਹੈ ਨਹੀਂ ਜਿਹੜੀ ਕੋਈ ਫਾਈਟ ਕਰ ਰਹੀ ਉਹਨਾਂ ਲਈ, ਉਹ ਇਕੱਠੇ ਹੋ ਕੇ ਕੈਲੀਫੋਰਨੀਆ ਦੀ ਕੈਪੀਟਲ ਜਿਹੜੀ ਸੈਕਰਾਮੈਂਟੋ ਆ, ਉੱਥੇ ਆਉਣ ਵਾਲੇ ਬੁੱਧਵਾਰ ਨੂੰ 11 ਤੋਂ ਲੈ ਕੇ 1 ਵਜੇ ਤਾਈਂ ਪ੍ਰੋਟੈਸਟ ਕਰ ਰਹੇ ਹੈਗੇ ਆ। ਉਹ ਡੇਵਿਡ ਕੋਰਟਸ ਜੀ ਦਾ ਬਿੱਲ ਆ SV 553, ਉਹਦੇ ਅਗੇਂਸਟ। ਪਲੱਸ ਜਿਹੜਾ ਵੀ $950 ਦੀ ਚੋਰੀ ਆ, ਵੀ ਭਾਈ ਉਹਨੂੰ ਘਟਾ ਕੇ ਕੋਈ $10-50 ਕਰੋ। ਇਹ ਤਾਂ ਫਿਰ ਚੋਰ ਵਧੀ ਜਾਊਗੇ। ਸੋ ਬਹੁਤ ਬੁਰਾ ਹਾਲ ਆ। ਉਹਦੇ ਵਿੱਚ ਸਾਰੇ ਸਾਥ ਦਿਓ। ਜਿਨ੍ਹਾਂ ਦੇ ਬਿਜ਼ਨਸਿਸ ਹੈਗੇ ਆ ਜ਼ਰੂਰ ਉੱਥੇ ਪਹੁੰਚੋ। ਕਈ ਬਿਜ਼ਨਸਿਸ ਉਦਣ ਨੂੰ ਘੰਟੇ ਲਈ 2 ਘੰਟੇ ਲਈ ਆਪਣੇ ਬਿਜ਼ਨਸ ਵੀ ਬੰਦ ਕਰ ਰਹੇ ਦੁਪਹਿਰ ਨੂੰ,
ਉਹਦੇ ਬਾਰੇ ਜਿਹੜੇ ਫਲਾਇਰ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਦਾਂਗੇ। ਪੰਜਾਬੀ ਰੇਡੀਓ USA ਤੇ ਜਿੰਨੇ ਹੋਰ ਵੀ ਕੋਈ ਉਹਦੇ ਵਿੱਚ ਹਿੱਸਾ ਲੈਣਾ ਚਾਹੁੰਦਾ, ਕੋਈ ਭੈਣ ਭਰਾ, ਉਹ ਜਸਕਰਨ ਸੋਤਾ ਜੀ ਆ, ਉਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ। ਸਾਡੇ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਨੰਬਰ ਲੈ ਲਿਓ, ਤਾਂ ਕਿ ਮੌਕੇ ਦੇ ਉੱਤੇ ਐਕਟ ਕਰੋ। ਜ਼ਿਲ੍ਹੇ ਬਿੱਲ ਪਾਸ ਹੋ ਜਾਂਦਾ ਆ, ਫਿਰ ਆਪਾਂ ਜਿਹੜਾ ਆ ਕੁਛ ਨਹੀਂ ਕਰ ਸਕਦੇ ਹੈਗੇ। ਅਨਫੋਰਚੂਨੇਟ ਪਾਰਟ ਇਹ ਆ 60-70% ਪੰਜਾਬੀਆਂ ਦੇ ਬਿਜ਼ਨਸ ਹੋਣ ਦੇ ਬਾਬਤ ਵੀ, ਉਹਦੇ ਬਾਵਜੂਦ ਵੀ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਵੀ ਸੈਨੇਟ ਚੋਂ ਬਿੱਲ ਪਾਸ ਵੀ ਹੋ ਗਿਆ, ਕਿਉਂਕਿ ਆਪਾਂ ਸਾਰੇ ਕੰਮ ਕਰਨ 'ਚ ਲੱਗੇ ਰਹਿੰਦੇ ਆ, ਆਪਾਂ ਦੇਖਦੇ ਨਹੀਂ ਜਿਹੜੇ ਲਾਅ ਕੀ ਬਣ ਰਹੇ ਹੈਗੇ। ਜੀ ਜੀ, ਤੇ ਥੈਂਕ ਯੂ ਰਮਨ ਜੀ, ਮਿਹਰਬਾਨੀ ਜੀ, ਸ਼ੁਕਰੀਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਜਗਤਾਰ ਗਿੱਲ ਜੀ ਜੁੜੇ ਆ ਜਾਂਦੇ ਜਾਂਦੇ, ਆਪਾਂ ਉਹਨਾਂ ਨੂੰ ਲੈ ਲੈਂਦੇ ਆ। ਤੇ ਜਗਤਾਰ ਜੀ ਸ਼ਾਰਟ ਰੱਖਿਓ ਗੱਲ ਤੇ ਸਮਾਪਤੀ। ਬਿਲਕੁਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਪ੍ਰੋਜੈਕਟ ਇਹ ਸੀਗਾ, ਤੁਹਾਨੂੰ ਪਤਾ ਹੀ ਮੈਂ ਟਰੱਕ ਡਰਾਈਵਰ ਨਹੀਂ, ਲੇਕਿਨ ਜਦੋਂ ਦਾ ਮੈਂ ਪ੍ਰੋਗਰਾਮ ਸੁਣਨ ਲੱਗਿਆ ਪਿਛਲੇ ਸਾਲ ਤੋਂ ਲੈ ਕੇ ਬਹੁਤ ਸਾਰਾ ਨੌਲੇਜ ਇਕੱਠਾ ਕੀਤਾ, ਤੇ ਜਿਹੜੀ ਚੰਗੀ ਮੱਤ ਦੀ ਆਪਾਂ ਗੱਲ ਕੀਤੀ, ਮੇਰਾ ਭਤੀਜਾ ਇੱਥੇ ਆਇਆ ਸੀ ਇੰਡੀਆ ਤੋਂ, ਬੜੀ ਮਿਹਨਤ ਕਰਕੇ ਇੱਕ ਟਰੱਕ ਬਣਾਇਆ, 2 ਬਣਾਏ, 2 ਤੋਂ ਬਾਅਦ ਫਿਰ 3 ਬਣਾਏ। ਇਹ 3 ਸਾਲ ਪਹਿਲਾਂ ਦੀ ਗੱਲ ਹੈ ਜੀ। ਪ੍ਰੋਗਰਾਮ ਸੁਣ ਕੇ ਅਸੀਂ ਉਹਨਾਂ ਨੂੰ ਹਾਲਾਤ ਇਸ ਹਿਸਾਬ ਨਾਲ ਕੀਤੇ ਵੀ ਇੱਕ ਟਰੱਕ ਪਹਿਲਾਂ ਉਹਦਾ ਬ੍ਰਦਰ ਨਾਲ ਚਲਾ ਸੀ, ਮੈਂ ਕਿਹਾ ਇਹਨੂੰ ਦੇ ਦੇ, ਉਹਨੂੰ ਦੇਤਾ ਜੀ, ਘਰੇ ਗੱਲਬਾਤ ਕਰਕੇ ਦੂਜਾ ਮੁੰਡਾ ਚਲਾਉਂਦਾ ਉਹਨੂੰ ਦੇਤਾ। ਇਸ ਮੁੱਕ ਇੱਕ ਟਰੱਕ ਚਲਾ ਰਿਹਾ ਜਿਹੜਾ ਪੇਡ ਆਫ ਹੈ, ਟਰੇਲਾ ਵੀ ਪੇਡ ਆਫ ਹੈ, ਬੜਾ ਸੋਹਣਾ ਗੁਜ਼ਾਰਾ ਕਰ ਰਿਹਾ। ਮਤਲਬ ਮੇਰੇ ਕਹਿੰਦਾ ਜਿਵੇਂ ਆਪਾਂ ਅਦਾਰੇ ਨੇ ਮੱਤ ਦੇਣੀ ਹੁੰਦੀ ਹੈ, ਤੇ ਤੇਰੀ ਅਕਲ ਮੁਬਾਰਕ ਤੈਨੂੰ, ਸਾਡਾ ਸੀ ਤੈਨੂੰ ਕੰਮ ਸਮਝਾਉਣਾ, ਜਿਹਨੇ ਸਮਝ ਜਾਣਾ ਉਹਨੇ ਕਾਮਯਾਬ ਹੋ ਜਾਣਾ। ਬਾਕੀ ਜਿਹੜਾ ਆਪਾਂ ਗੀਤ ਆਫ ਦਾ ਵੀਕ ਰੱਖਿਆ ਹੁੰਦਾ, ਉਹ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਹੁੰਦਾ। ਸਾਰੇ ਵੀਰਾਂ ਦਾ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ, ਸ਼ੁਕਰੀਆ ਜੀ, ਧੰਨਵਾਦ ਜੀ। ਸੋ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।